ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 2 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਆਪਣੇ ਨਾਲ ਟਰਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣ ਤੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਖਬਰਾਂ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਦੇ ਹਾਂ, ਕੀ ਕੁਛ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਉਸ ਦੀਆਂ ਕੁਛ ਕੁ ਗੱਲਾਂ ਕਰਕੇ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਟਰਕਿੰਗ ਬਾਰੇ ਜਿਹੜੀ ਉਹ ਗੱਲਬਾਤ ਕਰਾਂਗੇ। ਹਰਜੋਤ ਸਿੰਘ ਜੀ, ਕੱਲ ਰਾਸ਼ਟਰਪਤੀ ਟਰੰਪ ਨੇ ਸੰਬੋਧਨ ਜਿਹੜਾ ਉਹ ਕੀਤਾ ਤੇ ਇੱਕ ਹਿਸਾਬ ਦੇ ਨਾਲ ਉਹੀ ਕਿਹਾ, ਕਹਿੰਦੇ ਵੀ ਸਾਡੇ ਜਿਹੜੇ ਟੀਚੇ ਸੀਗੇ ਅਸੀਂ ਉਹਨਾਂ ਦੇ ਉੱਤੇ ਜਿਹੜੇ ਉਹ ਪੂਰੇ ਆ ਰਹੇ ਆ ਤੇ ਨਾਲ ਦੇ ਨਾਲ ਗੁੱਸਾ ਵੀ ਜਿਹੜਾ ਉਹ ਜ਼ਾਹਰ ਕੀਤਾ ਵੀ ਜਿਹੜਾ ਸਾਡਾ ਸਾਥ ਆ ਮੁਲਕ ਆ ਉਹ ਦੂਜੇ ਮੁਲਕ ਆ ਉਹ ਨਹੀਂ ਦੇ ਰਹੇ ਹੈਗੇ। ਸੋ ਓਵਰਆਲ ਹਰਜੋਤ ਸਿੰਘ ਜੀ, ਜੇ ਤੁਸੀਂ ਉਸ ਦਾ ਬਰੀਫਲੀ ਸਾਨੂੰ ਦੱਸ ਦਿਓ ਵੀ ਹੋਰ ਕੀ ਕੀ ਰਾਸ਼ਟਰਪਤੀ ਟਰੰਪ ਉਹਨਾਂ ਨੇ ਆਖਿਆ। ਸਾਰਿਆਂ ਨੂੰ ਆਸ ਸੀਗੀ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਅਨਾਉਂਸ ਕਰੂਗੇ ਵੀ ਅਸੀਂ ਜੰਗ ਜਿਹੜੀ ਆ ਉਹ ਖਤਮ ਕਰਨ ਜਾ ਰਹੇ ਆ ਤੇ 2-3 ਵੀਕਾਂ 'ਚ ਵਾਪਸ ਆ ਜਾਾਂਗੇ, ਪਰ ਉਹਨਾਂ ਨੇ ਫੇਰ ਕਿਹਾ ਵੀ ਅਸੀਂ ਟੀਚੇ ਤਾਂ ਸਾਰੇ ਪੂਰੇ ਕਰ ਲਏ ਆ, ਪਰ ਜੇ ਸਾਡਾ ਐਗਰੀਮੈਂਟ ਨਹੀਂ ਹੁੰਦਾ ਤੇ 2-3 ਵੀਕਾਂ ਦੇ ਵਿੱਚ ਅਸੀਂ ਈਰਾਨ ਨੂੰ ਸਟੋਨ ਏਜਸ ਦੇ ਵਿੱਚ ਭੇਜ ਦੇਵਾਂਗੇ ਵੀ ਅਸੀਂ ਬਹੁਤ ਜ਼ਿਆਦਾ ਜਿਹੜੀ ਆ ਬੰਬਾਰਡਮੈਂਟ ਕਰਾਂਗੇ। ਬਾਕੀ ਨਾਟੋ ਮੁਲਕਾਂ ਦੇ ਉੱਤੇ ਵੀ ਉਹਨੇ ਕਾਫੀ ਗੁੱਸਾ ਝਾੜਿਆ ਹੈਗਾ। ਸੋ ਉਹਨਾਂ ਨੇ ਕਿਹਾ ਵੀ ਜਿਹੜੇ ਨਿਊਕਲੀਅਰ ਸਾਈਟਸ ਆ ਉਹ B2 ਬੰਬਰਸ ਨੇ ਪੂਰੀ ਤਰ੍ਹਾਂ ਜਿਹੜੇ ਆ ਖਤਮ ਕਰ ਦਿੱਤੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਸਾਡੇ ਜਿਹੜੇ ਆਬਜੈਕਟਿਵਸ ਆ ਉਹ ਨੀਅਰਲੀ ਮੈਟ ਆ, ਵੀ ਆਲਮੋਸਟ ਸਾਡੇ ਜਿਹੜੇ ਮਿਲ ਚੁੱਕੇ ਆ, ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸਟੇਟ ਆਫ ਹਾਰਮੋਜ਼ ਆ ਉਹਨੂੰ ਜਿਹੜਾ ਰੀਓਪਨ ਕਰਨ ਦੀ ਗੱਲਬਾਤ ਹੈਗੀ ਆ, ਜੇ ਨਹੀਂ ਕਰਦੇ ਤਾਂ ਅਸੀਂ ਸਟ੍ਰਾਈਕ ਕਰਦੇ ਰਹਾਂਗੇ, ਪਰ ਜੋ ਦੂਜੇ ਮੁਲਕ ਹੈਗੇ ਯੂਰਪੀਅਨ ਯੂਨੀਅਨ ਮੁਲਕ ਜਾਂ ਹੋਰ, ਉਹਨਾਂ ਨੂੰ ਆਪਣੇ ਆਪ ਤੇ ਡੀਲ ਕਰਨਾ ਪੈਣਾ ਹੈਗਾ ਆ। ਇਸ ਤੋਂ ਬਾਅਦ ਇਨਵੈਸਟਰ ਜਿਹੜੇ ਆ ਉਹ ਜੇ ਕਾਫੀ ਅਪਸੈਟ ਹੈਗੇ ਆ, ਕਿਉਂਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਕਰੂਡ ਆਇਲ ਦੀਆਂ $108 ਅੱਜ ਸਵੇਰੇ ਸੀਗੀ ਪਰ ਬੈਰਲ 6% ਅਪ ਆ ਪਿਛਲੇ ਕੁਝ ਹਫ਼ਤਿਆਂ ਨਾਲੋਂ, ਤੇ USA 'ਚ ਐਵਰੇਜ ਜਿਹੜੀ ਗੈਲਨ ਦੀ ਪ੍ਰਾਈਸ $4 ਆ ਤੇ ਆਪਣੇ ਕੈਲੀਫੋਰਨੀਆ 'ਚ ਤਾਂ $6 ਦੇ ਲੱਗ ਛੱਗ ਗਿਆ, ਤੇ ਜਿਹੜਾ ਡੀਜ਼ਲ ਆ ਉਹ ਤਾਂ ਕਈ ਜਗ੍ਹਾ ਤੇ $7.5-8 ਦੇ ਲਾਗੇ ਪਹੁੰਚ ਚੁੱਕਾ ਹੈ ਜੀ। ਅਮਰੀਕਾ ਦੇ ਕੱਚੇ ਤੇਲ ਦੀ ਕੀਮਤ ਹਰਜੋਤ ਸਿੰਘ ਜੀ ਇਸ ਮੌਕੇ ਜਦੋਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ $111 ਜਿਹੜੀ ਉਹ ਪਹੁੰਚ ਚੁੱਕੀ ਆ, ਤੇ ਜਿਹੜਾ ਬ੍ਰੈਂਟ ਵਾਲਾ ਆ ਉਹ ਵੀ ਇਸੇ ਹੀ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਪਿਛਲੇ 2 ਦਿਨ ਲਗਾਤਾਰ ਟਰੰਪ ਹੁਣੀ ਕਹਿੰਦੇ ਰਹੇ ਵੀ ਕੋਈ ਨਹੀਂ ਵਾਈਂਡ ਡਾਊਨ ਕਰ ਦੇਣਾ, ਫਿਰ ਸਟਾਕ ਥੋੜੇ ਜਿਹੇ ਤਾਂ ਚੜੇ, ਉਹਨਾਂ ਦੇ ਸਾਥੀਆਂ ਦੇ ਪੈਸੇ ਸੋਹਣੇ ਬਣ ਗਏ ਤੇ ਅੱਜ ਫਿਰ ਥੱਲੇ ਨੂੰ ਜਿਹੜੇ ਉਹ ਜਾ ਰਹੇ ਆ। ਸੋ ਇਹ ਸਿਚੁਏਸ਼ਨ ਹੈਗੀ ਆ। ਇਹ ਅਕਸਰ ਦੇਖਿਆ ਗਿਆ ਹੈ ਵੀ ਟਰੰਪ ਹੁਣੀ ਖਾਸ ਕਰਕੇ ਮਾਰਕੀਟਸ ਨੂੰ ਲੈ ਕੇ ਵੀ ਕੁਛ ਇੱਦਾਂ ਦੇ ਬਿਆਨ ਦਿੰਦੇ ਆ ਵੀ ਉਹ ਥੋੜ੍ਹੀਆਂ ਜਿਹੀਆਂ ਜਿਹੜੀਆਂ ਥੱਲੇ ਲਗਾਤਾਰ ਜਾ ਰਹੀਆਂ ਹੁੰਦੀਆਂ ਵੀ ਉਹ ਦੁਬਾਰਾ ਤਾਂ ਨੂੰ ਜਿਹੜਾ ਉਹ ਆ ਜਾਣ। ਅਮਰੀਕਾ ਨੇ ਜਿਹੜਾ ਇਹ ਕਿਹਾ ਕੱਲ ਟਰੰਪ ਹੁਣਾਂ ਨੇ ਵੀ ਅਸੀਂ ਉਹਨਾਂ ਦੇ ਸਟੀਲ ਪਲਾਂਟਸ, ਐਨਰਜੀ ਵਾਲੇ, ਇਹ ਜੇ ਵੇਖਿਆ ਜਾਵੇ ਤਾਂ ਜਨੇਵਾ ਕਨਵੈਨਸ਼ਨ ਦੇ ਮੁਤਾਬਕ ਇਹ ਵਾਰ ਕ੍ਰਾਈਮ ਆ, ਕਿਉਂਕਿ ਸਿਵਿਲੀਅਨ ਲੋਕਾਂ ਦੇ ਇਨਫਰਾਸਟਰਕਚਰ ਦੇ ਉੱਤੇ ਹਮਲਾ ਕਰਨਾ ਇਸ ਤਰੀਕੇ ਦੇ ਨਾਲ ਉਹ ਗਲਤ ਮੰਨਿਆ ਜਾਂਦਾ ਹੈ, ਉਸ ਨੂੰ ਵਾਰ ਕ੍ਰਾਈਮ ਮੰਨਿਆ ਜਾਂਦਾ ਆ। ਆਲਰੇਡੀ ਇੱਕ ਸਟੀਲ ਦੇ ਪਲਾਂਟ ਦੇ ਉੱਤੇ ਅਮਰੀਕਾ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਵਿੱਚ ਉਹ ਹਮਲਾ ਹੋਇਆ ਆ। ਉਧਰ ਹੁਣ ਇਹ ਵੀ ਪਤਾ ਜਿਹੜਾ ਲੱਗ ਰਿਹਾ ਆ, IRGC ਵਾਲੇ ਕਹਿ ਰਹੇ ਆ ਵੀ ਅਸੀਂ ਰਿਟੈਲੀਏਸ਼ਨ ਕਰਾਂਗੇ, ਜਿੱਦਾਂ ਉਹ ਅਕਸਰ ਕਹਿੰਦੇ ਹੀ ਆ, ਤੇ ਉਹ ਕਹਿੰਦੇ ਵੀ UAE ਦੇ ਵਿੱਚ ਜਿਹੜੀਆਂ ਸਟੀਲ ਦੇ ਪਲਾਂਟਸ ਅਮਰੀਕਾ ਦੇ ਨਾਲ ਸੰਬੰਧਿਤ ਆ, ਅਸੀਂ ਉਹਨਾਂ ਦੇ ਉੱਤੇ ਹੁਣ ਹਮਲਾ ਜਿਹੜਾ ਉਹ ਕਰਾਂਗੇ। ਸੋ ਇੱਕ ਪਾਸੇ ਦੁਹਾਈ ਪਾਉਂਦੇ ਵੀ ਜੇ ਸਾਡੇ ਤੁਸੀਂ ਕਰੋ ਵਾਰ ਕ੍ਰਾਈਮ, ਤੇ ਆਪ ਜਿਹੜੇ ਈਰਾਨ ਵਾਲੇ ਉਹ ਵੀ ਕਰਨ ਨੂੰ ਜਿਹੜੇ ਉਹ ਰੈਡੀ ਆ। ਪਰ ਇਹ ਸਿਚੁਏਸ਼ਨ ਲੱਗਦੀ ਨਹੀਂ ਹਰਜੋਤ ਸਿੰਘ ਜੀ ਥੰਮ ਰਹੀ ਆ, ਜਦੋਂ ਤੁਸੀਂ ਇਦਾਂ ਦੇ ਬਿਆਨ ਦਿੰਦੇ ਵੀ ਸਟੋਨ ਏਜਸ ਦੇ ਵਿੱਚ ਤੁਹਾਨੂੰ ਲੈ ਜਾਣਾ ਵੀ 8000 ਪੁਰਾਣੀ ਸੱਭਿਅਤਾ ਹੈ, 8000 ਸਾਲ ਪੁਰਾਣੀ ਜਿਹੜੀ ਸੱਭਿਅਤਾ ਆ, ਇੱਡੀ ਜਲਦੀ ਇਹ ਸਾਰਾ ਕੁਛ ਕਰਨਾ ਬੜਾ ਔਖਾ ਆ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਆ। ਇਹਦੇ ਨਾਲ ਅਮਰੀਕਾ ਦੇ ਵਿੱਚ ਜਿਹੜੇ ਈਰਾਨ ਦੇ ਸਲੀਪਰ ਸੈੱਲ ਹੋਣਗੇ ਜਾਂ ਉਹਦੇ ਤੋਂ ਪ੍ਰਭਾਵਿਤ ਹੋਏ ਲੋਕ ਹੋਣਗੇ, ਉਹ ਕਿੰਨਾ ਦੇ ਅੱਗੇ ਜਿਹੜੀਆਂ ਕਾਰਵਾਈਆਂ ਕਰ ਸਕਦੇ। ਆਪਾਂ ਦੇਖਿਆ ਸੀਗਾ ਜਿੱਦਾਂ ਈਰਾਨ ਦੇ ਉੱਤੇ ਹਮਲਾ ਹੋਇਆ ਸੀ, ਉਸ ਤੋਂ 1 ਦਿਨ ਬਾਅਦ ਹੀ ਇੱਕ ਜਿਹੜੇ ਬੰਦੇ ਨੇ ਇਸ ਹਮਲੇ ਦੀ ਕਹਿ ਲਓ ਵੀ ਤਹਿਸ਼ 'ਚ ਆ ਕੇ ਇੱਕ ਥਾਂ ਦੇ ਉੱਤੇ ਮਾਸ ਸ਼ੂਟਿੰਗ ਜਿਹੜੀ ਉਹ ਕਰ ਦਿੱਤੀ ਸੀ। ਸੋ ਇਸ ਟਾਈਮ ਇੰਟੈਲੀਜੈਂਸ ਏਜੰਸੀਆਂ ਦਾ ਵੀ ਜ਼ੋਰ ਲੱਗਾ ਹੋਣਾ ਆ ਵੀ ਜਿਹੜੇ ਵੀ ਈਰਾਨ ਦੇ ਖਾਸ ਕਰਕੇ ਹਮਦਰਦ ਨੇ ਵੀ ਉਹਨਾਂ ਦੇ ਉੱਤੇ ਜਿਹੜੀ ਖਾਸ ਨਜ਼ਰ ਜਿਹੜੀ ਉਹ
ਰੱਖੀ ਜਿਹੜੀ ਹੋ ਜਾਵੇ। ਲੈਬਨਾਨ ਦੇ ਵਿੱਚ ਹੁਣ ਤੱਕ 1345 ਲੋਕ ਜਿਹੜੇ ਮਾਰੇ ਜਾ ਚੁੱਕੇ ਆ। ਹਿਊਮਨ ਕਾਸਟ ਜੇ ਆਪਾਂ ਦੇਖਿਆ ਜਾਵੇ 4000 ਤੋਂ ਵੱਧ ਜ਼ਖਮੀ ਨੇ। ਇਜ਼ਰਾਈਲ ਦੇ ਵਿੱਚ 28 ਜਿਹੜੇ ਆ ਉਹ ਮਾਰੇ ਗਏ ਆ, ਜਿਨ੍ਹਾਂ 'ਚ 10 ਇਜ਼ਰਾਈਲੀ ਫੌਜੀ ਵੀ ਜਿਹੜੇ ਉਹ ਦੱਸੇ ਜਿਹੜੇ ਜਾ ਰਹੇ ਆ। ਅਮਰੀਕਾ ਦੇ 13 ਜਿਹੜੇ ਫੌਜੀ ਆ ਉਹਨਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਤੇ ਇਸ ਤੋਂ ਇਲਾਵਾ UAE, ਬਹਿਰੀਨ, ਸਾਊਦੀ ਅਰੇਬੀਆ, ਕੁਵੈਤ, ਓਮਾਨ, ਕਤਰ, ਜਾਰਡਨ, ਸੀਰੀਆ, ਇਰਾਕ, ਜਿਹੜਾ ਵੈਸਟ ਬੈਂਕ ਆ, UAE, ਇਹਨਾਂ ਸਾਰਿਆਂ ਦੇ ਵਿੱਚ ਵੀ ਕਈ ਮੌਤਾਂ ਜਿਹੜੀਆਂ ਆ ਹੁਣ ਤੱਕ ਹੋ ਚੁੱਕੀਆਂ ਆ। ਤੇ ਓਬਵੀਅਸਲੀ ਗਲੋਬਲ ਇਕੋਨਮੀ ਦੇ ਉੱਤੇ ਇਸ ਦਾ ਭੈੜਾ ਅਸਰ ਆ। ਤੇ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਵੀ ਲੋਕਲ ਇਕੋਨਮੀ ਦੇ ਉੱਤੇ ਤੇ ਉੱਥੇ ਜਿੰਨਾ ਮਿਲੀਅਨਸ ਤੇ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋ ਚੁੱਕਾ, ਉਸ ਦੀ ਅਜੇ ਕੋਈ ਗਿਣਤੀ ਮਿਣਤੀ ਨਹੀਂ ਆਈ ਹੈਗੀ। ਇੱਕ ਖਬਰ ਹੋਰ ਕਰਕੇ ਫਿਰ ਆਪਾਂ ਟਰੱਕਿੰਗ ਵੱਲ ਚੱਲਦੇ ਹਾਂ। ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਆ ਵੀ ਉਹਨਾਂ ਦੇ ਜਿਹੜੇ ਲਾਗੇ ਦੇ ਸੋਰਸਸ ਆ ਉਹ ਕਹਿ ਰਹੇ ਆ ਵੀ ਜਿਹੜੀ ਹੁਣ ਅਟਾਰਨੀ ਜਨਰਲ ਪੈਮ ਬੌਂਡੀ ਆ ਉਹਦੀ ਛੁੱਟੀ ਹੋ ਸਕਦੀ ਆ, ਉਹਨੂੰ ਫਾਇਰ ਕਰਨ ਲਈ ਸੋਚ ਰਹੇ ਆ। ਕ੍ਰਿਸਟੀਨ ਜਿਹੜੀ ਨੋਏਮ ਆ, ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਦੀ ਸੈਕਟਰੀ ਸੀ, ਉਹਨਾਂ ਨੂੰ ਫਾਇਰ ਕਰਨ ਤੋਂ ਬਾਅਦ ਹੁਣ ਪੈਮ ਬੌਂਡੀ ਤੋਂ ਟਰੰਪ ਹੁਣੀ ਕਾਫੀ ਖੁਸ਼ ਨਹੀਂ ਜਾਪ ਰਹੇ ਹੈਗੇ, ਖਾਸ ਕਰਕੇ ਜਦੋਂ ਦੀਆਂ ਐਪਸਟੀਨ ਫਾਈਲਸ ਜਿਹੜੀਆਂ ਆ ਉਹ ਪੂਰੀ ਤਰ੍ਹਾਂ ਰਿਲੀਜ਼ ਨਹੀਂ ਹੋਈਆਂ ਹੈਗੀਆਂ। ਤੇ ਪੈਮ ਬੌਂਡੀ ਕਹਿੰਦੇ ਵੀ ਟਰੈਵਲ ਕਰ ਰਹੀ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਜਦੋਂ ਸੁਪਰੀਮ ਕੋਰਟ ਦੀ ਕੱਲ ਜਿਹੜੀ ਹੀਅਰਿੰਗ ਚੱਲ ਰਹੀ ਸੀ, ਓਰਲ ਆਰਗੂਮੈਂਟ ਸੀਗੇ ਵਰਥ ਰਾਈਟ ਸਿਟੀਜ਼ਨਸ਼ਿਪ ਦੇ ਸੰਬੰਧ ਦੇ ਵਿੱਚ। ਉਸ ਤੋਂ ਬਾਅਦ ਕੱਲ ਜਿਹੜਾ ਟਰੰਪ ਉਹਨਾਂ ਨੇ ਐਡਰੈਸ ਵੀ ਕੀਤਾ, ਉੱਥੇ ਵੀ ਉਹ ਉਹਨਾਂ ਦੇ ਨਾਲ ਹੀ ਸੀ। ਪਰ ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ ਸੀ ਕਿ ਬਹੁਤ ਜਲਦੀ ਜਿਹੜਾ ਪੈਮ ਬੌਂਡੀ ਆ ਉਸ ਦੀ ਛੁੱਟੀ ਹੋ ਸਕਦੀ ਜੀ। ਅਗਲੀਆਂ ਜਿਹੜੀਆਂ ਹੁਣ ਆਪਾਂ ਟਰੱਕਿੰਗ ਦੇ ਬਾਰੇ ਗੱਲਬਾਤ ਰਮਨ ਜੀ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਸਾਨੂੰ ਐਨਾਲਿਸਿਸ ਦੱਸਿਓ ਜੀ, ਜਿਹੜਾ ਤੁਸੀਂ ਮਿਡ ਅਮਰੀਕਨ ਟਰੱਕ ਸ਼ੋਅ ਦੇ ਉੱਤੇ ਪਿਛਲੇ ਵੀਕ ਤੁਸੀਂ ਉੱਥੋਂ ਹੀ ਆਪਣੇ ਨਾਲ ਫੋਨ ਦੇ ਉੱਤੇ ਜੁੜੇ ਸੀਗੇ, ਗੱਲਬਾਤ ਜਿਹੜੀ ਹੋਈ ਸੀ, ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ FMCSA ਵਾਲੇ ਜਿਹੜੇ ਤੁਹਾਨੂੰ ਉੱਥੇ ਹੀ ਟੱਕਰ ਕੇ ਗੱਲਬਾਤ ਜਿਹੜੀ ਉਹ ਤੁਸੀਂ ਉੱਥੇ ਕੀਤੀ, ਕਈ ਤਰੀਕੇ ਦੇ ਸਵਾਲ ਜਵਾਬ ਹੋਏ। ਸੋ ਓਵਰਆਲ ਜੇ ਤੁਸੀਂ ਦੱਸਣਾ ਹੋਵੇ ਇਹ ਜਿਹੜਾ ਮਿਡ ਅਮਰੀਕਨ ਟਰੱਕ ਸ਼ੋਅ ਇਹਦੇ ਵਿੱਚ ਕੀ ਕੁਛ ਜਿਹੜਾ ਹੋਇਆ ਤੇ ਕਾਹਦੇ ਬਾਰੇ ਜਿਹੜੀ ਖਾਸ ਚਰਚਾ ਜਿਹੜੀ ਉੱਥੇ ਚੱਲੀ? ਬਿਲਕੁਲ ਰਾਜਕਰਨ, ਮਿਡ ਅਮਰੀਕਾ ਸ਼ੋਅ ਪਹਿਲੀ ਗੱਲ ਤਾਂ ਬਹੁਤ ਲਾਹੇਵੰਦ ਰਿਹਾ ਇਸ ਸਾਲ ਜਾਣਾ ਜਿਹੜਾ ਸੀਗਾ, ਕਿਉਂਕਿ ਬਹੁਤ ਜ਼ਿਆਦਾ ਜਿਹੜੇ DOT FMCSA ਅਫੀਸ਼ੀਅਲ ਸੀਗੇ ਉਹ ਉੱਥੇ ਆਏ ਹੋਏ ਸੀ, ਇਨਕਲੂਡਿੰਗ ਸ਼ੌਨ ਡੈਫੀ, ਇਨਕਲੂਡਿੰਗ ਡੈਰਿਕ ਬਾਰਸ। ਸੋ ਮੇਨ ਜਿਹੜੀ ਡੈਰਿਕ ਬਾਰਸ ਜਿਹੜੇ ਸੀ ਉਹ ਪਹਿਲਾਂ ਪਤਾ ਸੀਗਾ ਆਉਣਾ ਹੈ, ਲੇਕਿਨ ਸ਼ੌਨ ਡੈਫੀ ਹੁਣਾਂ ਨੇ ਜਿਹੜਾ ਅਚਾਨਕ ਉੱਥੇ ਆ ਕੇ ਜਿਹੜਾ ਇੱਕ ਦਿਨ ਸ਼ਮੂਲੀਅਤ ਕੀਤੀ। ਬਾਕੀ ਵਧੀਆ ਗੱਲ ਇਹ ਰਹੀ ਕਿ ਉੱਥੇ FMCSA DOT ਦੇ ਅਫੀਸ਼ੀਅਲਸ ਜਿਹੜੇ ਆ ਪ੍ਰੀਟੀ ਮੱਚ ਤਿੰਨੇ ਦਿਨ ਅਵੇਲੇਬਲ ਰਹੇ ਹਰ ਇੱਕ ਬੰਦੇ ਲਈ ਗੱਲ ਕਰਨ ਲਈ, ਚਾਹੇ ਆਪਣਾ ਜਿਹੜਾ ਉਹ ਪਲੈਂਟਿਫ ਹੈਗਾ ਆ ਜਿਹੜਾ ਆਪਣਾ ਨਾਨ ਡੋਮਿਸਾਈਲ ਲਾਇਸੈਂਸ ਦੇ ਉੱਤੇ ਜਿਹਨਾਂ ਕੇਸ ਕੀਤਾ ਹੋਇਆ, ਚਾਹੇ ਉਹ ਸੀ ਚਾਹੇ ਅਸੀਂ ਸੀਗੇ। ਮਤਲਬ ਹਰ ਇੱਕ ਨੂੰ ਇਨਫ ਟਾਈਮ ਉਹਨਾਂ ਨੇ ਦਿੱਤਾ ਗੱਲਬਾਤ ਕਰਨ ਦਾ। ਜਿਹੜੇ ਉਹਨਾਂ ਨੇ ਉੱਥੇ ਜੋ ਵੀ ਜਿਹੜਾ ਉਹਨਾਂ ਦਾ ਪ੍ਰੋਟਾਕ ਸਟੇਜ ਸੀਗੀ ਉਹਦੇ ਉੱਤੇ ਜਿਹੜੀਆਂ ਗੱਲਬਾਤਾਂ ਹੋਈਆਂ, ਉਹਦੇ ਵਿੱਚ ਓਪਨ ਕੁਐਸਚਨ ਸੈਸ਼ਨ ਵੀ ਹੁੰਦਾ ਸੀ। ਹਰ ਜਿਹੜੀ ਪ੍ਰੈਜੈਂਟੇਸ਼ਨ ਆ, ਹਰ ਜਿਹੜੀ ਜਿੱਦਾਂ ਮੋਟਰਸ ਦੇ ਲਈ ਪ੍ਰੈਜੈਂਟੇਸ਼ਨ ਸੀਗੀ, ਹੋਰ ਕਈ ਪ੍ਰੈਜੈਂਟੇਸ਼ਨ ਸੀਗੀਆਂ, ਉਹਨਾਂ ਦੀਆਂ ਪ੍ਰੈਜੈਂਟੇਸ਼ਨ ਤੋਂ ਬਾਅਦ ਓਪਨ ਕੁਐਸਚਨ ਜਿਹੜੇ ਕੀਤੇ ਜਾਂਦੇ ਸੀਗੇ। ਸੋ ਉਹਦੇ ਵਿੱਚ ਵੀ ਅਸੀਂ ਜਿਹੜੇ ਆ ਆਪਣੇ ਡੈਰਿਕ ਬਾਰ ਸੀਗੇ, ਇਹਨਾਂ ਨੂੰ ਇਹ ਕੁਐਸਚਨ ਪੁੱਟ ਕੀਤਾ ਸੀਗਾ ਕਿ ਜਿਹੜੇ ਸਾਡੇ ਹੁਣ ਡਰਾਈਵਰਸ ਆ, ਜਿਹੜੇ ਨਾਨ ਡੋਮਿਸਾਈਲ ਡਰਾਈਵਰਸ ਆ, ਉਹਨਾਂ ਦੇ ਵਿੱਚ ਸਾਰੇ ਡਰਾਈਵਰਸ ਬੈਡ ਨਹੀਂ ਹੈਗੇ। ਸੋ ਇਹ ਉਹ ਵੀ ਮੰਨਦੇ ਆ, ਅਸੀਂ ਵੀ ਮੰਨਦੇ ਆ ਕਿ ਬੈਡ ਡਰਾਈਵਰ ਸਾਰੇ ਨਹੀਂ ਹੈਗੇ, ਲੇਕਿਨ ਉਹਨਾਂ ਨੂੰ ਵਾਪਸ ਲਿਆਉਣ ਦਾ ਕੀ ਉਹਨਾਂ ਨੇ ਕੋਈ ਐਸਾ ਪ੍ਰੋਗਰਾਮ ਰੱਖਿਆ ਹੈਗਾ ਜਿਹਦੇ ਵਿੱਚ ਕਿ ਉਹਨਾਂ ਨੂੰ ਵਾਪਸ ਵਰਕਫੋਰਸ 'ਚ ਲਿਆਂਦਾ ਜਾਵੇ? ਇਹ ਕੁਐਸਚਨ ਜਿਹੜਾ ਮੇਨ ਸਾਡਾ ਰਿਹਾ ਸਾਰੇ ਥਾਈਂ। ਅਸੀਂ ਉੱਥੇ ਜਿੱਥੇ ਵੀ ਕਿਸੇ ਨੂੰ FMCSA ਨੂੰ ਕੁਐਸਚਨ ਕੀਤਾ, ਸੋ ਉਹਨਾਂ ਨੂੰ ਇਹ ਜਿਹੜਾ ਸਾਡਾ ਕੁਐਸਚਨ ਸੀਗਾ ਇਹ ਮੇਨ ਚੱਲਦਾ ਰਿਹਾ ਉਹਨਾਂ ਦੇ ਨਾਲ। ਸੋ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਜੇ ਤੱਕ ਕੋਈ ਐਸਾ ਪ੍ਰੋਗਰਾਮ ਅਸੀਂ ਨਹੀਂ ਕੀਤਾ ਹੈਗਾ ਜਿਹੜਾ ਕਿ ਅਸੀਂ ਉਹਦੇ ਵਿੱਚ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਈ ਗੱਲ ਕੀਤੀ ਹੋਵੇ। ਪਹਿਲਾਂ ਤਾਂ ਅਸੀਂ ਜਿਹੜਾ ਕਿ ਕਲੀਨ ਅਪ ਕਰ ਰਹੇ ਹੈਗੇ ਆ, ਸੋ ਇਹਦਾ ਲਿਆਉਣ ਦਾ ਅਜੇ ਕੋਈ ਤਰੀਕਾ ਨਹੀਂ ਰੱਖਿਆ ਹੈਗਾ। ਪਰ
ਉੱਥੇ ਇੱਕ ਤਾਂ ਡੈਫੀਨੇਟਲੀ ਜਿਹੜਾ ਸਾਰਾ ਮਾਹੌਲ ਸੀਗਾ ਉਹ ਨਾਨ ਡੋਮਿਸਾਈਲ ਲਾਇਸੈਂਸ ਦੇ ਖਿਲਾਫ ਸੀਗਾ। ਉੱਥੇ ਡਿਲਾਇਲਾ ਲਾਅ ਵੱਲੋਂ ਕਾਫੀ ਜ਼ੋਰ ਸ਼ੋਰ ਨਾਲ ਜਿਹੜਾ ਪਬਲਿਸਿਟੀ ਕੀਤੀ ਗਈ ਸੀਗੀ। ਵੱਡਾ ਟਰੈਕਟਰ ਟ੍ਰੇਲਰ ਦੇ ਉੱਤੇ ਪੂਰੀ ਪਿਕਚਰ ਲਾ ਕੇ ਉੱਥੇ ਲੈ ਕੇ ਆਈ ਗਈ ਸੀ। ਥਾਂ ਥਾਂ ਜਿਹੜੇ ਉਹਦੇ ਫਲਾਇਰ ਵੰਡੇ ਜਾ ਰਹੇ ਸੀ, ਥਾਂ ਥਾਂ ਉਹਦੇ ਬਾਰੇ 'ਚ ਗੱਲ ਕੀਤੀ ਜਾ ਰਹੀ ਸੀ। ਪਰ ਹਾਂਜੀ ਹਾਂਜੀ ਰਮਨ ਜੀ, ਮੈਂ ਜਿੱਦਾਂ ਤੁਸੀਂ ਇਹ ਗੱਲ ਮੁੱਦਾ ਜਿਹੜਾ ਉੱਥੇ ਤੁਸੀਂ ਸਵਾਲ ਕੀਤਾ ਵੀ ਉਹਨਾਂ ਡਰਾਈਵਰ ਦਾ ਕੀ, ਚਲੋ ਓਬਵੀਅਸਲੀ ਸਾਰੇ ਤਾਂ ਮਾੜੇ ਨਹੀਂ ਹੁੰਦੇ, ਜਿਹੜੇ ਕੁਛ ਕੁ ਮਾੜੇ ਆ ਉਹਨਾਂ ਦੇ ਨਾਮ ਦੇ ਉੱਤੇ ਹੁਣ ਸਾਰਿਆਂ ਦੀ ਹੀ ਰੋਜੀ ਰੋਟੀ ਦੇ ਉੱਤੇ ਲੱਤ ਜਿਹੜੀ ਉਹ ਵੱਜ ਚੁੱਕੀ ਆ। ਇਹ ਪਹਿਲਾਂ ਨਹੀਂ ਸੀ ਮੁੱਦਾ ਨਾ ਨਾਨ ਡੋਮਿਸਾਈਲਡ ਦਾ, ਇਹ ਰੀਸੈਂਟਲੀ ਹੀ ਆਪਾਂ ਜਿਹੜਾ ਉਹ ਦੇਖਿਆ, ਖਾਸ ਕਰਕੇ ਜਦੋਂ ਇਮੀਗ੍ਰੇਸ਼ਨ ਕ੍ਰੈਕਡਾਊਨ ਤੋਂ ਬਾਅਦ ਦੇ ਵਿੱਚ ਹੀ ਆਪਾਂ ਇਹ ਦੇਖਿਆ ਵੀ ਇਹ ਮੁੱਦਾ ਜਿਹੜਾ ਕਾਫੀ ਜ਼ਿਆਦਾ ਇਸ ਨੂੰ ਉਭਾਰਿਆ ਗਿਆ, ਪੋਲਿਟਿਸਾਈਜ਼ ਕੀਤਾ ਗਿਆ, ਪਰ ਕਹਿੰਦੇ ਵੀ ਅਜੇ ਵਾਪਸੀ ਦਾ ਕੋਈ ਰਾਹ ਨਹੀਂ ਆ। ਸੋ ਤੁਹਾਨੂੰ ਵੀ ਇਹੀ ਚੀਜ਼, ਇਹੀ ਵਾਈਬ ਜਿਹੜੀ ਉਹ ਨਜ਼ਰ ਆਈ ਵੀ ਇੱਕ ਕਾਈਂਡ ਆਫ ਜਿਹਦਾ ਮਿੱਥ ਕੇ ਹੀ ਇਹਨਾਂ ਦੇ ਖਿਲਾਫ ਜਿਹੜਾ ਕਹਿ ਲਓ ਵੀ ਹੁਣ ਸਾਰਿਆਂ ਨੂੰ ਹੀ ਰਗੜਾ ਜਿਹੜਾ ਉਹ ਲਾਉਣ ਲੱਗ ਗਏ? ਰਾਜਕਰਨ, ਐਰਕੀ ਇੱਕ ਗੱਲ ਦੱਸਦੇ ਆ ਕਿ ਟਰੱਕ ਸ਼ੋਅ ਦੇ ਵਿੱਚ ਇਹ ਬੜੀ ਫੀਲਿੰਗ ਆਈ ਕਿ ਆਪਣੇ ਆਪ ਨੂੰ ਰੀਪ੍ਰੈਜ਼ੈਂਟ ਕਰਨ ਲੱਗਿਆ। ਤੁਹਾਨੂੰ ਇਹ ਮਹਿਸੂਸ ਹੁੰਦਾ ਸੀਗਾ ਕਿ ਸਭ ਅੱਖਾਂ ਤੁਹਾਨੂੰ ਦੇਖ ਰਹੀਆਂ। ਤੁਹਾਨੂੰ ਮਹਿਸੂਸ ਹੁੰਦਾ ਕਿ ਜਦੋਂ ਕੋਈ ਵੀ ਤੁਸੀਂ CDL ਨਾਨ ਡੋਮਿਸਾਈਲ CDL ਦੇ ਹੱਕ ਦਾ ਕੁਐਸਚਨ ਪੁੱਛਦੇ ਹੈਗੇ ਆ ਤੇ ਤੁਹਾਨੂੰ ਮਤਲਬ ਕਿ ਬਿਲਕੁਲ ਹੀ ਟੋਟਲੀ ਦੂਸਰੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਕਿ ਤੁਸੀਂ ਕੀ ਕਰ ਰਹੇ ਆ। ਸੋ ਵਾਈਬ ਜਿਹੜੀ ਸੀਗੀ ਉੱਥੇ ਟਰੱਕ ਸ਼ੋਅ ਦੇ ਉੱਤੇ ਬਿਲਕੁਲ ਡੈਫੀਨੇਟਲੀ ਨਾਨ ਡੋਮਿਸਾਈਲ ਤੇ ਇਮੀਗ੍ਰੈਂਟ ਦੇ ਖਿਲਾਫ ਸੀਗੀ। ਪਰ ਉਹਦੇ ਵਿੱਚ ਇਹ ਆ ਕਿ ਜੇ ਇਹੋ ਜਿਹੀਆਂ ਵਾਈਬਸ ਦੇ ਵਿੱਚ ਤੁਸੀਂ ਜਾ ਕੇ ਆਪਣਾ ਹੱਕ ਨਹੀਂ ਮੰਗ ਸਕਦੇ ਜਾਂ ਤੁਸੀਂ ਕੁਐਸਚਨ ਨਹੀਂ ਕਰ ਸਕਦੇ, ਫਿਰ ਤੇ ਕੋਈ ਮਤਲਬ ਨਹੀਂ ਬਣਦਾ ਹੈਗਾ। ਸੋ ਇਸ ਕਰਕੇ ਅਫਸੋਸ ਜ਼ਰੂਰ ਹੋਇਆ ਕਿ ਲੋਕੀ ਗੱਲਾਂ ਬਹੁਤ ਕਰਦੇ ਆ ਜੀ, ਤੁਸੀਂ ਕੁਐਸਚਨ ਪੁੱਛਣ ਜੋਗੇ ਹੈਗੇ ਆ, ਤੁਸੀਂ ਇੱਦਾਂ ਹੈਗੇ ਆ, ਪਰ ਉੱਥੇ ਜਾ ਕੇ ਗੱਲਬਾਤ ਜਿਹੜੀ ਕਰਨੀ ਆ ਉਹ ਮੇਰੇ ਖਿਆਲ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਕਮੀ ਆ। ਆਪਣੇ ਬੰਦੇ ਕੋਈ ਹੋਰ ਨਜ਼ਰ ਆਏ ਉੱਥੇ? ਪਿਛਲੇ ਸਾਲਾਂ ਨਾਲੋਂ ਬਹੁਤ ਘੱਟ ਸੀਗੇ। ਪਿਛਲੇ ਸਾਲ ਤੁਸੀਂ ਜਿਹੜਾ ਸਵਾਲ ਵੀ ਪੁੱਛਿਆ ਉਹ ਵੀ ਆਪਾਂ ਸੁਣਾ ਦਿੰਨੇ ਆ, ਜਿਹੜਾ ਉੱਥੇ ਤੁਸੀਂ ਪੁੱਛਿਆ ਸੀਗਾ, ਫਿਰ ਥੋੜਾ ਜਿਹਾ ਤੁਸੀਂ ਇਸ ਦੇ ਬਾਰੇ ਹੋਰ ਵੀ ਜੇ ਚਾਨਣਾ ਪਾਉਣਾ ਹੋਇਆ ਉਹਨਾਂ ਦਾ ਜਵਾਬ ਵੀ ਹੋਊਗਾ ਡੈਰਿਕ ਬਾਰਸ ਦਾ, ਜਿਹੜਾ ਮੈਂ ਤੁਹਾਨੂੰ ਭੇਜਿਆ ਹੈਗਾ। ਹਾਂਜੀ ਠੀਕ ਹੈ, ਉਹ ਆਪਾਂ ਸ਼ੋਅ ਕਰਦੇ ਆ, ਉਹ ਆਪਾਂ ਜਿਹੜਾ ਸਵਾਲ ਜਵਾਬ ਤੁਸੀਂ ਕੀਤਾ ਤੇ ਉਹਨਾਂ ਦਾ ਜਿਹੜਾ ਜਵਾਬ ਆਇਆ ਉਹ ਆਪਾਂ ਸਾਰਿਆਂ ਦੇ ਨਾਲ ਪੇਸ਼ ਕਰਦੇ ਆ। Everybody from the mega carriers says that we have a driver shortage. I say that we never have a driver shortage. We have a shortage of good drivers. So we have a shortage of good drivers. So we are taking some good drivers out in this problem. So are we thinking of doing anything to bring those drivers back, or maybe retest them, maybe do something that where they can get back to the working force? Because I know within the next 6 months, this slogan is going to be coming back that we have a driver shortage, and then we're going to bend the same rules that we bent 5 years ago. So are we going to do the same thing after 6 months? Are we going to stick to these rules? Or are we going to do something to bring those good drivers back? Back on, you start with that. ਜੀ ਸੋ ਇਸ ਦੇ ਵਿੱਚ ਰਾਜਕਰਨ, ਜਿਹੜਾ ਕੁਐਸਚਨ ਇਹੋ ਹੀ ਸੀਗਾ ਕਿ ਅਸੀਂ ਜਿਹੜਾ ਕੰਮ 6 ਸਾਲ ਪਹਿਲਾਂ ਕੀਤਾ ਸੀਗਾ, ਜਦੋਂ ਡਰਾਈਵਰ ਸ਼ਾਰਟੇਜ ਦਾ ਰੌਲਾ ਪਾਇਆ ਗਿਆ ਸੀਗਾ, ਡਰਾਈਵਰ ਸ਼ਾਰਟੇਜ ਦੀ ਗੱਲ ਬਹੁਤ ਜ਼ਿਆਦਾ ਮੈਗਾ ਕੈਰੀਅਰਸ ਨੇ ਕਰਤੀ ਸੀ ਤੇ ਗਵਰਨਮੈਂਟ ਨੇ ਰੂਲਸ ਬੈਂਡ ਕਰਤੇ ਸੀਗੇ। ਉਸੇ ਵੇਲੇ ਰੂਲਸ ਖੋਲਤੇ ਸੀਗੇ ਤਾਂ ਕਿ ਬਹੁਤ ਪਬਲਿਕ ਜਿਹੜੀ ਆ ਵਿੱਚ ਆ ਜਾਵੇ। ਤੇ ਉਸੇ ਦਰਮਿਆਨ ਹੀ ਕਈ ਜਿਹੜੇ ਐਸੇ ਡਰਾਈਵਰ ਆ ਜਿਹੜੇ ਕਿ ਆਪਾਂ ਸਾਰੇ ਭਲੀ ਭਾਂਤ ਜਾਣੂ ਆ ਕਿ ਉਸ ਟਾਈਮ ਤੇ ਟਰੱਕ ਸਕੂਲਾਂ ਦਾ ਕੀ ਹਾਲ ਸੀਗਾ, ਡਰਾਈਵਰਸ ਦਾ ਕਿਸ ਸਪੀਡ ਦੇ ਨਾਲ ਆ ਰਹੇ ਸੀ ਤੇ ਟਰੱਕਿੰਗ ਕੰਪਨੀਆਂ ਦਾ ਕੀ ਹਾਲ ਚੱਲ ਰਿਹਾ ਸੀਗਾ। ਸੋ ਉਹ ਸਾਰੇ ਕਾਸੇ ਦਾ ਨਤੀਜਾ ਅੱਜ ਸੀਗਾ। ਸੋ ਸਵਾਲ ਮੇਰਾ ਇਹੋ ਹੀ ਸੀਗਾ ਕਿ ਜਿਹੜੇ ਇਸ ਵੇਲੇ ਅਸੀਂ ਕੰਮ ਕਰ ਰਹੇ ਹਾਂ, ਕੀ ਆਪਾਂ ਇਸ ਚੀਜ਼ਾਂ ਤੇ ਡਟੇ ਰਹਾਂਗੇ? ਕੀ ਆਪਾਂ ਕੱਲ ਨੂੰ ਜਦੋਂ ਮੈਗਾ ਕੈਰੀਅਰ ਆਣ ਕੇ ਆਪਾਂ ਨੂੰ ਕਹਿਣਗੇ ਕਿ ਡਰਾਈਵਰ ਸ਼ਾਰਟੇਜ ਹੋ ਗਈ ਹੁਣ, ਕੀ ਆਪਾਂ ਇਹੋ ਹੀ ਰੂਲ ਨੂੰ ਬੈਂਡ ਕਰਨਾ ਸ਼ੁਰੂ ਕਰ ਦਿਆਂਗੇ? ਫਿਰ ਕੀ ਆਪਾਂ ਜਿਹੜੇ ਗੁੱਡ ਡਰਾਈਵਰਸ ਹੈਗੇ ਆ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਕੁਝ ਕਰ ਰਹੇ ਹਾਂ? ਕੀ ਜਵਾਬ ਦਿੱਤਾ ਸੀ ਇਹਨਾਂ ਨੇ ਤੁਹਾਡੀ ਇਸ ਵੀਡੀਓ ਵਿੱਚ? ਉਹਨਾਂ ਦਾ ਜਵਾਬ ਤਾਂ ਨਹੀਂ ਜਿਹੜਾ ਉਹ ਸੀਗਾ, ਨਹੀਂ, ਤੁਹਾਡੇ ਨੈਕਸਟ ਜਿਹੜਾ ਵੀਡੀਓ ਮੈਂ ਤੁਹਾਨੂੰ ਭੇਜਿਆ ਹੈਗਾ ਉਹਦੇ ਵਿੱਚ ਹੈਗਾ। ਓਕੇ, ਫਿਰ ਪਤਾ ਨਹੀਂ ਰਸਤੇ 'ਚ ਹੀ ਆ ਜੇ ਟਿਕਿਆ ਪਹੁੰਚਿਆ ਨਹੀਂ ਫਿਰ ਸਾਡੇ ਕੋਲ ਉਹ ਜਿੰਨੀ ਦੇਰ ਤੱਕ ਤੁਸੀਂ ਸੈਂਡ ਕਰਦੇ ਆ। ਇਸ ਤੋਂ ਤੁਸੀਂ ਦੇਖੋ ਵੀ ਇਹ ਹੁਣ ਬੜਾ ਇੱਕ ਅਹਿਮ ਮੁੱਦਾ ਹੈ, ਪਰ ਆਈ ਥਿੰਕ ਇਹ ਵਾਕਿਆ ਹੀ ਵਿਚਾਰਨ ਵਾਲੀ ਗੱਲ ਆ ਵੀ ਜੇ ਇਵੈਂਚੁਅਲੀ ਇਹਨਾਂ ਨੇ ਮੋੜ ਦੇਣਾ ਆ, ਜੇ ਫਿਰ ਦੁਬਾਰਾ ਰੂਲ ਬੈਂਡ ਕਰ ਦੇਣੇ ਆ,
ਵੀ ਤੁਸੀਂ ਪਹਿਲਾਂ ਹੀ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰੋ ਕਿ ਇੱਕ ਵਾਰੀ ਸੋਚਦੇ ਵੀ ਪੂਰਾ ਕਲੀਨ ਅਪ ਕਰਕੇ ਫਿਰ ਹੌਲੀ-ਹੌਲੀ ਜਿਹੜਾ ਕਰਾਂਗੇ। ਬੇਕਰਸਫੀਲਡ ਨਗਰ ਕੀਰਤਨ ਸੀਗਾ, ਉੱਥੇ ਵੀ ਕਈ ਜਿਹੜੇ ਡਰਾਈਵਰ ਆਪਾਂ ਨੂੰ ਟਰੱਕਰ ਜਿਹੜੇ ਮਿਲੇ ਸੀਗੇ, ਤਾਂ ਉਹ ਇਹੀ ਰਮਨ ਜੀ ਕਹਿ ਰਹੇ ਸੀਗੇ ਯਾਰ ਹੁਣ ਅਸੀਂ ਕੀ ਕਰੀਏ, ਵੀ ਕਲਾਸ ਏ ਕਲਾਸ ਸੀ। ਮੈਂ ਕਿਹਾ ਦੇਖੋ ਜੀ, ਜੇ ਤਾਂ ਹੁਣ ਕਲਾਸ ਏ ਜਦੋਂ ਹੋਇਆ ਸਾਰਿਆਂ ਦਾ ਹੋਊਗਾ, ਸਾਰਿਆਂ ਲਈ ਬਰਾਬਰ ਹੀ ਹੋਣਾ। ਓਪਰਚੁਨਿਟੀ ਜਦੋਂ ਮਿਲਣੀ ਤੁਹਾਨੂੰ ਉਹਨਾਂ ਦੇ ਬਾਕੀਆਂ ਦੇ ਨਾਲ ਹੀ ਮਿਲਣੀ ਆ। ਅਦਰਵਾਈਜ਼ ਤੁਸੀਂ ਜਿਹੜੀ ਚੀਜ਼ ਹੋਰ ਕੰਮ ਕਰਦੇ ਆ ਉਹਦੇ ਤੋਂ ਵੀ ਜਿਹੜਾ ਉਹ ਜਾਂਦੇ ਨਾ ਲੱਗੋ। ਕੁਛ ਨਾ ਕੁਛ ਜਿਹੜਾ ਤੁਸੀਂ ਆਪਣਾ ਉਪਰਾਲਾ ਆ ਉਹ ਕਰਕੇ ਰੱਖੋ। ਅਦਰਵਾਈਜ਼ ਫਿਰ ਨਹੀਂ ਤਾਂ ਆਪਾਂ ਵੇਟ ਹੀ ਕਰਦੇ ਜਿਹੜਾ ਉਹ ਰਹਿ ਜਾਵਾਂਗੇ। ਫਿਰ ਉਹ ਸਿਚੁਏਸ਼ਨ ਕਿਤੇ ਨਾ ਕਿਤੇ ਫਿਰ ਆਪਣੇ ਲਈ ਹੀ ਇਵੈਂਚੁਅਲੀ ਜਿਹੜੀ ਉਹ ਬੈਡ ਜਿਹੜੀ ਉਹ ਬਣ ਜਾਊਗੀ। ਸੋ ਉਹ ਵੀ ਜ਼ਰੂਰ ਜਿਹੜਾ ਉਹ ਦੇਖਣ ਦੀ ਜਿਹੜੀ ਉਹ ਲੋੜ ਹੈਗੀ ਆ। But I have my lane that I'm trying to work in here to try to make sure that we have Great the job. safest drivers on the roadway. I don't really care where you come from. Honestly, I do not care. Yes. What I care about is the person that is sitting behind the wheel of that 80,000-pound vehicle. Number one, should you have actually been issued a driver's license in the first place? Yeah. And if you're here illegally and you can't get a driver's license, you don't comply. You do not get to sit behind the wheel of that truck. Absolutely. And you do not get to have... And listen, I'm not trying to get a clap here, to be honest with you, because at the end of the day, I'm trying to make sure that if I'm not going to compromise safety to put a butt in the seat. It's not going to happen. Absolutely, and we totally agree with the safety, and I am for all safety. I'm in 30 years in trucking and doing it all in the right way. Right. And that is what we presented and we did in front of the previous administration, that not to do this, but it has been done. Yeah. So I absolutely agree with you, and absolutely, for it. Yeah. But again, my thing is that are we going to go ahead and go bend these rules again? I'm not bending the rules. Somebody else might bend it, but I'm not bending it. How about that? Thank you, sir. Very Thank much. you. Appreciate it. ਜੀ ਸੋ ਦੇਖੋ ਹੁਣ ਆਪਣੇ ਕਮੈਂਟਸ ਦੇ ਵਿੱਚ ਜੈਕ ਸਿੰਘ ਹੁਣੀ ਹੈ, ਇਹਨਾਂ ਦਾ ਨਾਮ ਹੈ ਜੈਕ ਸਿੰਘ। ਜੈਕ ਸਿੰਘ ਹੁਣੀ ਪੁੱਛ ਰਿਹਾ ਕਿ ਕੀ ਮੈਨੂੰ ਸ਼ਾਨ ਡਫੀ ਹੁਣਾਂ ਨੇ ਪਹਿਲਾਂ ਇੰਗਲਿਸ਼ ਦਾ ਟੈਸਟ ਦੇਣ ਨੂੰ ਕਿਹਾ ਸੀਗਾ। ਮਤਲਬ ਸ਼ਰਮ ਆਉਂਦੀ ਆ ਯਾਰ, ਜਦੋਂ ਇਹਨਾਂ ਲੋਕਾਂ ਨੂੰ ਜਾ ਕੇ ਰਿਪਰੈਜ਼ੈਂਟ ਕਰਦੇ ਆ। ਮਤਲਬ ਮੇਰਾ ਕਹਿਣ ਨੂੰ ਦਿਲ ਨਹੀਂ ਕਰਦਾ, ਪਰ ਰਾਜਕਰਨ ਇਹ ਜਿਹੜੀ ਚੀਜ਼ ਆ, ਇਹ ਚੀਜ਼ ਦਾ ਮਤਲਬ ਸਾਡੇ ਲੋਕਾਂ ਦੇ ਵਿੱਚ ਬੇਸ਼ਰਮੀ ਜਿਹੜੀ ਹੈ ਨਾ, ਉਹ ਕੁੱਟ-ਕੁੱਟ ਕੇ ਭਰੀ ਹੋਈ ਆ। ਉਹਦੇ 'ਚ ਰਮਨ ਜੀ ਜਿੱਦਾਂ ਕਲੈਪ ਵੀ ਕਰ ਰਹੇ ਸੀ ਵੀ ਅਸੀਂ ਨਹੀਂ ਦੇਣੇ। ਹੁਣ ਪ੍ਰੋਬਲਮ ਇਹ ਆ ਵੀ ਉਹ ਹਰ ਇੱਕ ਨੂੰ ਇਲੀਗਲ ਕਹੀ ਜਾਂਦੇ। ਇਲੀਗਲ ਤਾਂ ਹੈ ਨਹੀਂ। ਉਹਨਾਂ ਨੂੰ ਤੁਸੀਂ ਵਰਕ ਪਰਮਿਟ ਦਿੱਤਾ ਆ ਹਨਾ, ਵਰਕ ਪਰਮਿਟ ਤੋਂ ਬਾਅਦ ਤੁਸੀਂ ਲਾਇਸੈਂਸ ਦਿੱਤਾ। ਇਲੀਗਲ ਤੁਸੀਂ ਕਿੱਦਾਂ ਕਹੀ ਜਾਂਦੇ? ਇਲੀਗਲ ਦਾ ਤਾਂ ਮਤਲਬ ਉਹਦੇ ਕੋਲ ਕੁਛ ਨਹੀਂ ਹਨਾ। ਭਾਜੀ ਇਹੋ ਹੀ ਗੱਲ ਜਿਹੜੀ ਆ, ਇਹੋ ਹੀ ਗੱਲ ਉਹਨਾਂ ਦੇ ਨਾਲ ਜਿਹੜੀ ਆਫ ਕੈਮਰਾ ਹੋਈ ਆ, ਜਦੋਂ ਮੈਂ ਜਿਹੜੀਆਂ ਗੱਲਾਂ ਦੱਸ ਰਿਹਾ ਹੈਗਾ, ਇਹ ਸਿਰਫ ਇੱਕ ਉਹ ਮੌਕਾ ਆ ਜਦੋਂ ਪਬਲਿਕ ਕਮੈਂਟ ਦੇ ਵਿੱਚ ਤੁਹਾਨੂੰ ਸਿਰਫ ਤੇ ਸਿਰਫ 2 ਮਿੰਟ ਦਾ ਜਾਂ 3 ਮਿੰਟ ਦਾ ਟਾਈਮ ਮਿਲਦਾ ਹੈਗਾ ਗੱਲ ਕਰਨ ਦਾ। ਜਿਹੜੀਆਂ ਬਿਹਾਈਂਡ ਦਾ ਸੀਨ ਗੱਲਾਂ ਹੋਈਆਂ, ਉਹਦੇ ਵਿੱਚ ਇਹੋ ਹੀ ਗੱਲਾਂ ਕੀਤੀਆਂ ਗਈਆਂ ਕਿ ਤੁਹਾਡੇ ਕੋਲੋਂ ਹੀ ਜਿਹੜਾ ਆ ਵਰਕ ਪਰਮਿਟ, ਤੁਹਾਡੀ ਗਵਰਨਮੈਂਟ ਨੇ ਵਰਕ ਪਰਮਿਟ ਦਿੱਤਾ, ਤੁਹਾਡੀ ਗਵਰਨਮੈਂਟ ਨੇ CDL ਦਿੱਤਾ। ਕੋਈ CDL ਕਨਵੀਨੀਅੰਸ ਸਟੋਰ ਤੋਂ ਤਾਂ ਲਿਆ ਨਹੀਂ ਕਿਸੇ ਨੇ, ਠੀਕ ਹੈ ਨਾ। ਤੁਸੀਂ ਕਿਉਂ ਉਹਨਾਂ ਨੂੰ ਵਰਕ ਪਰਮਿਟ ਦਿੱਤਾ? ਕਿਉਂ ਤੁਸੀਂ ਉਹਨਾਂ ਨੂੰ ਪਹਿਲਾਂ ਜਿਹੜਾ ਗ੍ਰੀਨ ਆਪਣਾ ਜਿਹੜਾ ਸਾਰਾ ਕੁਝ ਦਿੱਤਾ? ਤੇ ਇੱਥੇ ਇਹ ਵੀ ਗੱਲ ਕੀਤੀ ਗਈ ਕਿ ਤੁਸੀਂ ਅੱਜ ਇੱਕ ਡਰਾਈਵਰ ਨੂੰ ਪੈਨਲਾਈਜ਼ ਕਰ ਰਹੇ ਆ, ਪਰ ਤੁਸੀਂ ਜਿਨ੍ਹਾਂ ਨੇ ਦਿੱਤਾ ਉਹਨਾਂ ਨੂੰ ਪੈਨਲਾਈਜ਼ ਕਿੱਥੋਂ ਕਰ ਰਹੇ ਆ? ਕੌਣ ਬੰਦਾ ਜਿਹੜਾ ਉਹਦੇ ਵਿੱਚ ਆ ਰਿਹਾ ਹੈਗਾ ਜਿਹਨੇ ਇਹ ਗਲਤੀਆਂ ਕੀਤੀਆਂ ਹੈਗੀਆਂ, ਜਾਂ ਜਿਹੜਾ ਇਹਦੇ ਲਈ ਰਿਸਪੌਂਸਿਬਲ ਹੈਗਾ, ਠੀਕ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਮਤਲਬ ਹੈਰਾਨੀ ਆ ਯਾਰ, ਮਤਲਬ ਕਿ ਹੱਦ ਹੋ ਜਾਂਦੀ ਆ। ਕਈ ਵਾਰੀ ਮੈਂ ਕਈ ਗੱਲਾਂ ਸੋਚਦਾ ਹੁੰਦਾ ਕਈ ਵਾਰੀ ਕਿ ਡਿਫੈਂਡ ਕਰਨ ਨੂੰ ਖੁਦ ਕੁਛ ਕਰ ਨਹੀਂ ਸਕਦਾ ਬੰਦਾ, ਲੇਕਿਨ ਜੇ ਕੋਈ ਕਰਦਾ ਹੈ ਤਾਂ ਉਹਦੇ ਨਾਲ ਏਦਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਸ਼ਰਮ ਆਉਂਦੀ ਹੈ ਸਾਰੀ। ਪਹਿਲੀ ਗੱਲ ਤਾਂ ਇਹ ਆ ਵੀ ਜਿੰਨੇ ਆਪਾਂ ਕਹਿੰਦੇ ਜੀ ਕੈਲੀਫੋਰਨੀਆ 'ਚ 30-40-50% ਤੱਕ ਵੀ ਪੰਜਾਬੀ ਟਰੱਕਿੰਗ ਇੰਡਸਟਰੀ ਨੇ ਹੋਲਡ ਕਰ ਲਿਆ। ਅਮਰੀਕਾ 'ਚ ਬਹੁਤ ਵੱਡਾ ਹੋਲਡ ਆ। ਉੱਥੇ ਤਾਂ ਘੱਟੋ ਘੱਟ 500-700 ਬੰਦਾ ਹੋਣਾ ਚਾਹੀਦਾ ਸੀ। ਅਗਲਿਆਂ ਨੂੰ ਪਤਾ ਤਾਂ ਲੱਗਦਾ ਨਾ ਵੀ ਦੇਖੋ ਆਹ ਕਮਿਊਨਿਟੀ ਦੇ ਐਡੇ ਜ਼ਿਆਦਾ ਲੋਕ ਆਏ ਹੋਏ ਹੈਗੇ ਆ। ਸੋ ਸਾਰੇ ਹੇਟਰ ਉੱਥੇ ਆ। ਤੇ ਬਾਕੀ ਦੂਜੀ ਗੱਲ ਇਹ ਆ ਵੀ ਜਿਹੜੇ ਕਹਿ ਰਹੇ ਆ ਵੀ ਇਹ ਨੌਨ ਡੋਮਿਸਾਈਲਡ CDL, ਕਈ ਖੁਸ਼ ਵੀ ਆ ਵੀ ਹਾਂ ਬੰਦ ਹੋ ਗਿਆ, ਵਧੀਆ ਹੋਇਆ। ਪਰ ਜਿਹੜੇ ਸਿਟੀਜ਼ਨ ਵੀ ਆ, ਤੁਸੀਂ ਦੇਖੋ ਹੇਟ ਤੁਹਾਡੇ ਪ੍ਰਤੀ ਵੀ ਉਨੀ ਆ। ਉਹ ਤੁਹਾਡਾ ਸ਼ਕਲ ਦੇਖ ਕੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਕੋਲ ਨੌਨ ਜਿਹੜਾ ਡੋਮਿਸਾਈਲ ਲਾਇਸੈਂਸ ਆ, ਜਾਂ ਇਹ ਸਿਟੀਜ਼ਨ ਆ, ਜਾਂ ਗ੍ਰੀਨ ਕਾਰਡ ਹੋਲਡਰ ਆ, ਜਾਂ ਪੋਲੀਟੀਕਲ ਅਸਾਈਲਮ ਵਾਲਾ ਆ। ਠੀਕ ਹੈ ਕਿ ਨਹੀਂ?
ਭਾਜੀ ਜਿਹੜਾ ਉੱਥੇ ਜਿਹੜਾ ਡਿਲਾਇਲਾ ਲਾ ਆ ਰਿਹਾ ਹੈਗਾ, ਜਿਹਦੇ ਲਈ ਸਾਡੀ ਕਮਿਊਨਿਟੀ ਨੇ ਇੱਕ ਸਟੈਪ ਨਹੀਂ ਅਜੇ ਤੱਕ ਚੱਕਿਆ ਹੈਗਾ ਕੁਝ ਉਹਦੇ ਖਿਲਾਫ ਗੱਲ ਕਰਨ ਲਈ ਜਾਂ ਉਹਦੇ ਲਈ ਕੁਝ ਮੋਮੈਂਟਮ ਪੈਦਾ ਕਰਨ ਲਈ ਕੋਈ ਗੱਲ ਨਹੀਂ ਕੀਤੀ ਹੈਗੀ। ਉਹ ਡਿਲਾਇਲਾ ਲਾ ਦੇ ਵਿੱਚ ਇਹ ਪ੍ਰੋਵੀਜ਼ਨ ਆ ਕਿ ਇਸ ਮੌਕੇ ਜਿਹੜਾ ਆ ਜਦੋਂ ਡਿਲਾਇਲਾ ਲਾ ਪਾਸ ਹੋ ਕੇ ਆ ਜਾਂਦਾ ਆ, ਉਸ ਤੋਂ ਬਾਅਦ ਦੇ ਵਿੱਚ ਸਾਰੇ ਅਮਰੀਕਾ ਦੇ ਡਰਾਈਵਰ, ਡਜ਼ਨਟ ਮੈਟਰ ਤੁਸੀਂ ਸਿਟੀਜ਼ਨ ਜਾਂ ਡਜ਼ਨਟ ਮੈਟਰ ਤੁਸੀਂ ਇੱਥੇ ਦੇ ਰਹਿਣ ਵਾਲੇ ਆ, ਗੋਰੇ ਆ, ਕਾਲੇ, ਮੈਕਸੀਕਨ, ਜੋ ਵੀ ਆ, एवरीवन, ਆਲਮੋਸਟ 4 ਮਿਲੀਅਨ ਡਰਾਈਵਰਸ ਜਿਹੜੇ ਆ ਵਿਦਿਨ 6 ਮੰਥਸ ਲਾ ਪਾਸ ਹੋਣ ਤੋਂ ਬਾਅਦ, ਲਾਗੂ ਹੋਣ ਤੋਂ ਬਾਅਦ 6 ਮਹੀਨੇ ਦੇ ਵਿੱਚ ਹਰ ਇੱਕ ਨੂੰ ਰੀਸਰਟੀਫਿਕੇਸ਼ਨ ਕਰਨੀ ਪੈਣੀ ਆ DMV 'ਚ ਜਾ ਕੇ। ਸੋ ਇੱਥੇ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਹੁਤ ਹੀ ਵਾਜਿਬ ਵੀ ਹੈਗੀਆਂ, ਜਿਹਦੇ ਲਈ ਆਪਾਂ ਬਿਲਕੁਲ ਨਹੀਂ ਇਹ ਗੱਲ ਕਰਾਂਗੇ ਕਿ ਉਹ ਵਾਜਿਬ ਨਹੀਂ ਹੈਗੀਆਂ। ਜਿਹੜੇ ਹਿਸਾਬ ਦੇ ਨਾਲ ਧੱਜੀਆਂ ਉਡਾਈਆਂ ਗਈਆਂ ਕਾਨੂੰਨ ਦੀਆਂ, ਜਿਹੜੇ ਹਿਸਾਬ ਦੇ ਨਾਲ ਸਕੂਲਾਂ ਨੇ ਜੋ ਕੰਮ ਕੀਤੇ ਆ, ਜਿਹੜੀ ਸਪੀਡ ਦੇ ਨਾਲ ਇਹ ਲਾਇਸੈਂਸ ਬਣੇ ਆ, ਅੱਜ ਆਪਾਂ ਉਸ ਮੁੱਦੇ ਵੱਲ ਨੂੰ ਧਿਆਨ ਦਈਏ ਕਿ ਕੀ ਅੱਜ ਆਹ ਸਾਰਾ ਕੁਝ ਦੇਖ ਕੇ, ਅੱਜ ਆਹ ਸਾਰਾ ਕੁਝ ਸੁਣ ਕੇ, ਆਹ ਸਾਰਾ ਕੁਝ ਮਹਿਸੂਸ ਕਰਕੇ ਕੀ ਅਸੀਂ ਫਿਊਚਰ ਦੇ ਵਿੱਚ ਵੀ ਇਦਾਂ ਹੀ ਕਰਦੇ ਰਹਿਣਾ ਆ? ਕੀ ਸਾਡੀਆਂ ਕੰਪਨੀਆਂ ਨੇ ਫਿਊਚਰ ਦੇ ਵਿੱਚ ਵੀ ਨਾਨ ਕੰਪਲਾਇੰਸ ਜਿਹੜੀ ਆ ਇਦਾਂ ਹੀ ਕਰਦੀ ਰਹਿਣੀ ਆ? ਇਸ ਵੇਲੇ ਜਿਹੜਾ ਹੋਰ ਇੱਕ ਪੁਸ਼ ਹੋ ਰਿਹਾ ਹੈਗਾ ਕਿ ਜਿਹਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਮੇਲੀਅਨ ਕੈਰੀਅਰਸ ਦੀ, ਕਮੇਲੀਅਨ ਕੈਰੀਅਰਸ ਦੇ ਉੱਤੇ ਡਿਲਾਇਲਾ ਲਾ ਦੇ ਵਿੱਚ ਜਿਹੜੀਆਂ ਆਊਟਸਾਈਡ ਡਿਸਪੈਚ ਸਰਵਿਸਿਜ਼, ਆਊਟ ਆਫ ਕੰਟਰੀ ਡਿਸਪੈਚ ਸਰਵਿਸ ਆ, ਉਹ ਬੈਨ ਹੋਣ ਦੀ ਤਿਆਰੀ ਆ। ਇੰਡੀਆਨਾ ਦੇ ਵਿੱਚ ਉਦੋਂ ਜਾਣ ਦਾ ਮੌਕਾ ਮਿਲਿਆ, ਇੰਡੀਆਨਾ ਆਪਣਾ ਗ੍ਰੀਨਵੁੱਡ ਗੁਰੂ ਘਰ, ਉੱਥੇ ਮੌਕਾ ਮਿਲਿਆ ਗੱਲ ਕਰਨ ਦਾ, ਬੋਲਣ ਦਾ ਮੌਕਾ ਦਿੱਤਾ ਗਿਆ, ਉੱਥੇ ਵੀ ਗੱਲ ਕੀਤੀ। ਉੱਥੇ ਵੀ ਮੈਨੂੰ ਹੈਰਾਨੀ ਆਉਂਦੀ ਆ ਕਿ ਇੱਕ ਲੋਕਲ ਪੋਲੀਟੀਸ਼ੀਅਨ ਜਿਹੜਾ ਹੈਗਾ ਆ ਉਹ ਇਹ ਕਹਿ ਰਿਹਾ ਹੈਗਾ ਕਿ ਮੈਨੂੰ ਤੁਸੀਂ ਵੋਟਾਂ ਪਾ ਕੇ ਜਿਤਾਓ, ਮੈਂ ਤੁਹਾਡੇ ਸਾਰੇ ਕਾਨੂੰਨ ਇਹ ਮਾਫ ਕਰਾ ਦੂੰਗਾ, ਇਹ ਖਤਮ ਕਰਾ ਦੂੰਗਾ। ਮਤਲਬ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉੱਥੇ ਕੀਤੀਆਂ ਜਾ ਰਹੀਆਂ। ਉੱਥੇ ਵੀ ਮੈਨੂੰ ਲੱਗਦਾ ਕੈਂਸਲ ਕਰਤੇ CDL, ਰਾਈਟ? ਹਾਂਜੀ, 2000 CDL ਕੈਂਸਲ। ਉੱਥੇ ਤਾਂ ਰਾਜਕਰਨ, ਉੱਥੇ ਤਾਂ ਹੋਰ ਚੀਜ਼ ਹੋ ਗਈ। ਉੱਥੇ ਤਾਂ ਜਿਹੜਾ ਬੰਦਾ, ਉਹਨਾਂ ਨੇ ਲੋਕਲ ਸਟੇਟ ਨੇ ਵੀ ਰੂਲ ਪਾਸ ਕਰਤਾ, DOT ਦੇ ਰੂਲ ਦੇ ਨਾਲ ਸਟੇਟ ਨੇ ਰੂਲ ਪਾਸ ਕੀਤਾ ਕਿ ਜਿਹੜੀ ਵੀ ਕੰਪਨੀ ਨਾਨ ਡੋਮਿਸਾਈਲ ਜਾਂ ਅਨਡਾਕੂਮੈਂਟਡ ਜਾਂ ਕੋਈ ਵੀ ਇਦਾਂ ਦਾ ਲਾਇਸੈਂਸ ਜਿਹੜਾ ਹਾਇਰ ਕਰੂਗੀ, $50,000 ਉਹਨੂੰ ਜੁਰਮਾਨਾ ਵੀ ਆ, ਤੇ ਪਲੱਸ ਜਿਹੜਾ ਲਾਇਸੈਂਸ ਆ ਉਹ ਪ੍ਰੀਟੀ ਮੱਚ 2000 ਲਾਇਸੈਂਸ ਰਾਈਟ ਵੇ ਕੈਂਸਲ ਆ। ਉਹ ਤਾਂ ਕੈਲੀਫੋਰਨੀਆ ਤੋਂ ਵੀ ਗਾਹ ਤੇਜ਼ ਲੰਘੇ ਫਿਰ। ਹਾਂ, ਕੈਲੀਫੋਰਨੀਆ ਤੋਂ ਕਈ ਸਟੇਟਸ ਜਿਹੜੀਆਂ ਗਾਹ ਆ ਜੀ, ਟੈਨਸੀ ਵਗੈਰਾ ਵੀ। ਹੁਣ ਇੰਡੀਆਨਾ 'ਚ ਤਾਂ ਟਰੱਕਿੰਗ ਇੰਡਸਟਰੀ ਤੇ ਕਿੰਨਾ ਉਹਨਾਂ ਨੂੰ ਫਾਇਦਾ ਹੋਇਆ ਸੀ, ਕਿੰਨੇ ਟਰੱਕਰਸ ਉੱਥੇ ਗ੍ਰੀਨਵੁੱਡ ਵਾਲਾ ਇਲਾਕਾ ਵਸਿਆ ਹੀ ਆਪਣੇ ਜਿਹੜੇ ਪੰਜਾਬੀ ਟਰੱਕਿੰਗ ਕਮਿਊਨਿਟੀ ਦੇ ਆਸਰੇ ਸੀਗਾ। ਉਹ ਤਾਂ ਮਤਲਬ ਜਿੰਨਾ ਉਹਦੇ ਵਿੱਚ ਉੱਥੇ ਵਾਧਾ ਹੋਇਆ ਸੀ ਰੀਅਲ ਏਸਟੇਟ ਦਾ, ਹੋਰ ਬਿਜ਼ਨੈਸਿਸ, ਕਿੰਨਾ ਕੁਛ ਜਿਹੜਾ ਉੱਥੇ ਉਹ ਐਡ ਹੋਇਆ, ਇਕਨੋਮੀ 'ਚ ਕਿੰਨਾ ਕੁਛ ਉਹਦੇ ਵਿੱਚ ਐਡ ਹੋਇਆ, ਉਹ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਫਿਰ ਸਾਰਿਆਂ ਦੇ। ਉੱਥੇ ਪ੍ਰੋਟੈਸਟ ਵਗੈਰਾ ਵੀ ਕੀਤੇ ਸੀਗੇ ਲੋਕਾਂ ਨੇ, ਉਹ ਕਹਿੰਦੇ ਸੀ ਵਫਦ ਵੀ ਮਿਲਿਆ ਆ ਉਹਨਾਂ ਨੂੰ, ਪਰ ਮੈਨੂੰ ਲੱਗਦਾ ਨਹੀਂ ਗਵਰਨਰ ਉੱਥੋਂ ਦੇ ਨੇ ਸੁਣਿਆ ਕਿਸੇ ਨੂੰ, ਫਿਰ ਉਹ ਤਾਂ ਕਰਤਾ ਉਹਨਾਂ ਨੇ ਕੰਮ ਉਹੀ। ਨਹੀਂ ਜੀ, ਉੱਥੇ ਤਾਂ ਕੰਮ ਜਿਹੜਾ ਆ ਉਹ ਡੈਫੀਨੇਟਲੀ, ਜੇ ਮੈਂ ਕਹਾਂ ਵੀ ਇਹ ਵਿਗੜੂਗਾ ਅੱਗੇ ਜਿਸ ਹਿਸਾਬ ਨਾਲ, ਜਿਸ ਸਥਿਤੀ ਨਾਲ ਇਹ ਕੁਝ ਚੱਲ ਰਿਹਾ ਹੈਗਾ। ਪੋਸੀਬਿਲਿਟੀ ਜਿਹੜੀ ਡਿਲਾਇਲਾ ਲਾ ਹੈਗਾ, ਜੇ ਉਹ ਪਾਸ ਹੋ ਜਾਂਦਾ, ਜਿਹੜੀ ਕਿ ਉਹਦੀ ਇਸ ਵੇਲੇ ਇੰਨੀ ਕੁ ਜ਼ਿਆਦਾ ਫੇਵਰ ਹੋ ਰਹੀ ਆ, ਇੰਨੀ ਕੁ ਜ਼ਿਆਦਾ ਪੁਸ਼ ਹੋ ਰਹੀ ਆ ਕਿ ਉਸ ਬੱਚੇ ਨੂੰ ਉੱਥੇ ਪੋਲੀਟੀਕਲੀ, ਮੈਂ ਇਹਨੂੰ ਸਾਰਾ ਪੋਲੀਟੀਕਲੀ ਕਹਿ ਸਕਦੇ ਹਾਂ ਕਿ ਉਹਨੂੰ, ਬੱਚੇ ਨੂੰ ਲੈ ਕੇ ਸਾਰੇ ਸ਼ੋਅ ਦੇ ਵਿੱਚ ਫਿਰਨਾ, ਉਹਦੇ ਸਾਰੇ ਸ਼ੋਅ ਦੇ ਵਿੱਚ ਪ੍ਰੈਜ਼ੈਂਟ ਕਰਨਾ, ਸਾਰੀਆਂ ਚੀਜ਼ਾਂ ਕਰਨੀਆਂ, ਉਹ ਚੀਜ਼ਾਂ ਜਿਹੜੀਆਂ ਯੂਜ਼ ਕੀਤੀਆਂ ਜਾ ਰਹੀਆਂ ਟੂ ਇਹਨੂੰ ਚੀਜ਼ ਨੂੰ ਪਾਸ ਕਰਾਉਣ ਨੂੰ, ਉਹ ਪਾਸ ਹੋ ਜਾਂਦਾ ਆ। ਉਹਦੇ ਨਾਲ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪ੍ਰੋਬਲਮਸ ਆ ਹੋਰ ਬਹੁਤ ਜ਼ਿਆਦੀਆਂ ਵੱਧ ਜਾਣੀਆਂ ਜੀ। ਕੁਝ ਕਾਲਰਸ ਵੀ ਲਵਾਂਗੇ, ਉਹਨਾਂ ਦੇ ਵੀ ਆਪਾਂ ਵਿਚਾਰ ਜਿਹੜੇ ਲੈਂਦੇ ਆ। ਨੰਬਰ 46272 4082725200 ਤੇ ਬਾਕੀ ਆਪਣੇ ਨਾਲ ਨਰਮਲ ਮਾਨ ਜੀ ਊੜਾ ਡੈਟ ਲੀਫ ਵਾਲੇ, ਉਹ ਵੀ ਜੁੜਨਗੇ, ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ। ਹਾਂਜੀ, ਪ੍ਰਭਜੋਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਨਾ ਭਰਾਵਾਂ। ਹਾਂਜੀ, ਸਤਿ ਸ਼੍ਰੀ ਅਕਾਲ। ਤੇ ਭਾਜੀ ਮੈਂ ਆਪਣੀਆਂ 3-4 ਗੱਲਾਂ ਸ਼ੇਅਰ ਕਰਨੀਆਂ ਸੀ ਜੋ ਕਿ ਟਰੂ ਆ, ਨਾ ਕਿ ਫੇਕ। ਮੇਰੇ ਫਰੈਂਡ ਨੇ ਨਾ ਪਿਛਲੇ 2 ਵੀਕ ਪਹਿਲਾਂ ਦੱਸਿਆ ਸੀ DMV ਜੇ ਫਰੀਜ਼ਨੋ ਦੇ ਵਿੱਚ ਹੈਪਨ ਹੋਇਆ, ਤੇ ਇੱਕ ਬਜ਼ੁਰਗ ਆਪਣੇ ਪੰਜਾਬੀ ਨਾ ਟੈਸਟ ਦੇਣ DMV ਜੀ ਰਿਟਨ ਟੈਸਟ, ਉਹ ਦੇਣ ਸ਼ਰਿਆਵੇਂ ਫੋਨ ਤੇ ਹਨਾ, ਤੇ ਉਹਨਾਂ ਨੂੰ DMV ਵਾਲਿਆਂ ਨੇ ਫੜ ਲਿਆ ਦਿੰਦੇ ਹਨਾ, ਜਿੱਦਾਂ ਫੋਨ ਤੇ ਟੈਸਟ ਦੇਣ ਦੇ ਆਨਸਰ ਦੇ ਰਿਹਾ ਹੋਣਾ ਕੋਈ, ਤੇ ਉਹਨਾਂ ਨੇ ਕੱਢ ਲਿਆ ਉਹਨੂੰ ਹਨਾ, ਤੇ ਮੁੜ ਕੇ ਕੱਢ ਕੇ ਕਹਿੰਦੇ ਬਾਹਰ ਆਇਆ ਤੂੰ, ਜਿੱਥੇ ਇੱਥੇ ਸਟਾਪ ਕਰਦੇ ਰਿਟਨ ਟੈਸਟ ਉਹ ਆਪਣਾ ਹਨਾ, ਤੇ ਬਾਹਰ ਕੱਢ ਕੇ ਜੋ ਵੀ ਉਹਦਾ ਪੇਪਰ ਵਰਕ ਕੀਤਾ ਹੋਣਾ, ਤੇ ਉਹਨੂੰ ਇੰਗਲਿਸ਼ ਵੀ ਨਹੀਂ ਆਉਂਦੀ ਸੀਗੀ, ਉਹੀ ਇੰਗਲਿਸ਼ ਮੇਰੇ ਫਰੈਂਡ ਨੇ ਕੀਤੀ ਟ੍ਰਾਂਸਲੇਟ,
ਉਹ ਮੇਰੇ ਫਰੈਂਡ ਨੇ ਉਹਨੂੰ ਮਤਲਬ ਕਿ ਜਿਹੜੇ ਬਜ਼ੁਰਗ ਸੀ ਅੰਕਲ ਉਹਨੂੰ ਕਿਹਾ ਆਪਣੇ ਅੰਕਲ ਜੀ ਅੱਗੇ ਬਹੁਤ ਪੰਜਾਬੀਆਂ ਦੇ ਝੰਡੇ ਝੂਲਣ ਦਾ ਜਿਹੜਾ ਤੁਸੀਂ ਆਹ ਕਰਦੇ ਆ। ਉਹਦਾ ਜਵਾਬ ਇਹ ਸੀਗਾ, ਕਾਕਾ ਹੁਣ ਕਿੱਦਾਂ ਕਰੀ ਆਉਂਦੀ ਤਾਂ ਇੰਗਲਿਸ਼ ਤਾਂ ਆਉਂਦੀ ਨਹੀਂ ਕਹਿੰਦਾ, ਹਨਾ। ਤੇ ਜਿਹੜੇ ਏਦਾਂ ਕਰਦੇ ਆ, ਮੈਂ ਇਹ ਦੱਸ ਦਿੰਦਾ ਅੱਗੇ ਵੀ ਮੈਂ ਦੇਖਿਆ ਸੀ ਸ਼ਰੇਆਮ ਕਰਦੇ ਜਿਹੜੇ ਫੋਨਾਂ ਦੇ ਹੈੱਡਫੋਨ ਲਾ ਕੇ, ਉਹ ਤੁਸੀਂ ਬੈਨ ਹੋ ਜਾਂਦੇ ਆ ਕਿੰਨੇ ਚਿਰ ਲਈ। ਨਾ ਤੁਹਾਨੂੰ ਟਰੱਕ ਦਾ ਮਿਲਦਾ, ਨਾ ਤੁਹਾਨੂੰ ਮਿਲਦਾ ਫਿਰ ਗੱਡੀ ਦਾ, ਹਨਾ। ਸਾਲ ਲਈ ਕੁਛ ਚਿਰ ਲਈ ਮੈਨੂੰ ਪਤਾ ਬੈਨ ਕਰ ਦਿੰਦੇ ਆ ਉਹ। ਸੈਕਿੰਡ ਇਹ ਆ, ਜਿਹੜੇ ਮੇਰੇ ਭਰਾ ਹੁਣ ਕਰਤਾ ਕੁਛ ਨਹੀਂ ਸਕਦੇ, ਵੇਟ ਕਰ ਲਓ ਕਿ ਸ਼ਾਇਦ ਕੱਲ੍ਹ ਨੂੰ ਨਾ ਚੇਂਜ ਵੀ ਹੋ ਸਕਦਾ, ਦਾ ਸ਼ਾਰਟੇਜ ਤਾਂ ਹਨਾ ਹੋਣੀ ਹੈ, ਤਾਂ ਪਤਾ 100% ਸ਼ੋਰ ਆ। ਜਿਹੜੇ ਇਹਨਾਂ ਦੇ ਲਾਇਸੈਂਸ ਕੈਂਸਲ ਹੋਏ ਆ ਅੱਜ ਵੀ ਉਹ ਚਲਾ ਰਹੇ ਆ, ਪਲੀਜ਼ ਡੋਂਟ ਡੂ ਦੈਟ, ਹਨਾ। ਕੱਲ ਨੂੰ ਤੁਹਾਡੇ ਕੇਸ ਵੀ ਕੈਂਸਲ ਹੋ ਜਾਣੇ, ਚਲੋ ਮਹਾਰਾਜ ਕਰੇ ਤੁਹਾਡੇ ਕੇਸ ਪ੍ਰੂਫ ਤਾਂ ਹੋ ਹੀ ਜਾਣੇ, ਫਿਊਚਰ ਜੇ ਸਹੀ ਚੱਲੂਗੇ ਤੁਹਾਨੂੰ ਗ੍ਰੀਨ ਕਾਰਡ ਮਿਲ ਗਿਆ, ਤੁਸੀਂ ਫੇਰ ਚੜ ਜਾਓਗੇ। ਪਰ ਜਿਹੜੇ ਤੁਹਾਡੇ ਕੈਂਸਲ ਹੋਏ ਉਹ ਲਾਇਸੈਂਸ, ਹਨਾ, ਤੇ ਉਹ ਤੋਂ ਚਲਾਓਗੇ ਤੁਸੀਂ, ਉਹ ਤੋਂ ਤਾਂ ਵੀ ਸਾਰੇ ਪਾਸੇ ਤੁਸੀਂ ਜਾਂਦੇ ਲੱਗੋਗੇ, ਹਨਾ। ਤੇ ਮਤਲਬ ਕਿ ਬਾਕੀ ਟੈਨਸ਼ਨ ਮੈਨੂੰ ਪਤਾ, ਮੈਂ ਵੀ ਇੱਕ ਦਿਨ ਰਾਤੀ ਨੂੰ ਚਲਾਉਣ ਮੈਂ ਸੋਚਣ ਡਿਆ, ਮੈਂ ਕਿਹਾ ਖੜੇ ਪੈਰ ਇੰਨੇ ਲਾਇਸੈਂਸ ਕੈਂਸਲ ਹੋਏ ਆ ਗ੍ਰੀਨ ਆਪਣੇ ਇੰਡੀਅਨ ਵਾਲਿਆਂ ਤੇ, ਕਿੰਨੀ ਟੈਨਸ਼ਨ ਪੈ ਗਈ ਫੈਮਿਲੀ ਆ। ਮੈਂ ਖੁਦ ਇੱਕ ਫੈਮਿਲੀ ਵਾਲਾ ਬੰਦਾ ਆ, ਕਿ ਕਿੱਥੋਂ ਦਵਾਂਗੇ ਕਿਸ਼ਤਾਂ, ਹਨਾ। ਟੈਨਸ਼ਨ ਪੈ ਜਾਂਦੀ। ਮੈਂ ਸੋਚਿਆ ਮੈਂ ਕਿਹਾ ਟਾਈਮ ਦੇਣਾ ਚਾਹੀਦਾ, ਬਾਕੀ ਇੰਨਾ ਜਾਓ ਨਾ ਡਿਪਰੈਸ਼ਨ ਚ ਨਾ ਜਾਓ, ਮਿਹਨਤ ਕਰੋ, ਹੋਰ ਕੰਮ ਬਥੇਰੇ ਆ, ਠੀਕ ਆ ਨਾ, ਟੈਨਸ਼ਨ ਲੈਣ ਦੀ ਲੋੜ ਨਹੀਂ। ਤੇ ਮਹਾਰਾਜ ਤੇ ਅੱਗੇ ਅਰਦਾਸ ਕਰੋ, ਕੋਈ ਨਾ ਕੋਈ ਹੋਰ ਹੀਲੇ ਢਿੱਲੇ ਰਾਹ ਨਿਕਲੇ ਆਉਣੇ ਆ, ਤੇ ਗਲਤ ਕੰਮ ਪਲੀਜ਼ ਨਾ ਕਰੋ, ਇਹ ਬੇਨਤੀ ਆ। ਤੇ ਪਲੀਜ਼, ਹਨਾ, ਤੇ ਰੱਬ ਅੱਗੇ ਅਰਦਾਸ ਕਰਦੇ ਆ ਕਿ ਵਾਰ ਅੱਜ ਹੀ ਰੁਕ ਜਾਏ, ਹਨਾ। ਇਹਦਾ ਇਹ ਕਹਿਣਾ, ਧੰਨਵਾਦ। ਸਾਰੀ ਦੁਨੀਆ ਚਾਹੁੰਦੀ ਹੈ ਵੀ ਜੰਗ ਕਿਤੇ ਨਹੀਂ ਹੋਣੀ ਚਾਹੀਦੀ। ਹਾਂਜੀ, ਕਿਉਂਕਿ ਦੇਖੋ ਅਸਰ ਕਿੰਨਾ ਪਿਆ ਹੋਇਆ ਨਾ। ਅੱਗੇ ਰਮਨ ਜੀ ਕੋਈ ਬਚਦਾ ਨਹੀਂ, ਤਾਂ ਹੁਣ $7-8 ਦਾ ਵਿੱਚ ਤੁਸੀਂ ਡੀਜ਼ਲ ਦਾ ਘੋਲ ਪਾ ਦੋ ਤਾਂ ਫਿਰ ਹੁਣ ਪਤਾ ਨਹੀਂ। ਅਸੀਂ ਤਾਂ ਚਲੋ ਫਿਰ ਵੀ ਚੰਗੇ ਮੁਲਕ ਦੇ ਆ, ਮਿਲਦਾ ਤਾਂ ਹੈਗਾ, ਹਨਾ। ਤੁਸੀਂ ਇੰਡੀਆ ਵਗੈਰਾ ਦੇਖੋ, 3-3 ਕਿਲੋਮੀਟਰ 4-4 ਕਿਲੋਮੀਟਰ ਦੀਆਂ ਲਾਈਨਾਂ ਲੱਗੀਆਂ, ਲੜਾਈਆਂ ਹੋ ਰਹੀਆਂ। ਦਾ ਕਾਰਡ ਵਿਖਾਓ ਤੇ ਕਹਿੰਦੇ ਸਿਲੰਡਰ ਲੈ ਜਾਓ। ਹੁਣ ਲੋਕਾਂ ਨੇ ਉਹਦਾ ਨਕਲੀ ਛਾਪੀ ਜਾਣੇ ਉੱਥੇ ਵੀ ਸਾਡਾ ਵਿਆਹ ਧਰ ਲਿਆ ਆ, ਤੇ ਉਹ ਕਈ ਕੁਛ ਜਿਹੜਾ ਉੱਥੇ ਨਾਲ ਜਿਹੜਾ ਉਹ ਚੱਲਣਾ ਆ। ਸੋ ਬਟ ਇਹ ਆ ਵੀ ਸਿਚੁਏਸ਼ਨ ਅਜੇ ਇਦਾਂ ਦੀ ਗੱਲ ਆ ਵੀ ਇਹ ਟ੍ਰਾਂਜੀਸ਼ਨ ਦਾ ਟਾਈਮ ਆ ਜੀ। ਇਹਨੂੰ ਟਾਈਮ ਨੂੰ ਟਪਾਓ, ਔਖੇ ਸੌਖੇ ਜਿੱਦਾਂ ਵੀ ਕਹਿ ਲਓ, ਪਰ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਜਿਹੜਾ ਉਹ ਕਰੋ। ਜਿਹੜਾ ਉਹ ਕੋਈ ਗੱਲ ਨਹੀਂ, ਟੈਨਸ਼ਨਾਂ ਨਾ ਜਿਹੜੀਆਂ ਇੰਨੀਆਂ ਲਓ। ਬਾਕੀ ਜਿਹੜੇ ਆਪਣੇ ਅਗਲੇ ਗੈਸਟ ਆ ਉਹ ਤੁਹਾਨੂੰ ਦੱਸਣਗੇ ਵੀ ਆਪਣੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਕਿੰਨੀ ਵਾਰੀ ਬੈਂਕਰਪਸੀ ਕਰਕੇ ਉਹ ਦੁਬਾਰਾ ਪੈਰਾਂ ਤੇ ਖੜੇ ਹੋ ਗਏ ਆ। ਸੋ ਇਦਾਂ ਦੀ ਕੋਈ ਚੱਕਰ ਨਹੀਂ। ਡੈਟ ਡੁੱਟ ਸਾਰਿਆਂ ਦੇ ਉੱਤੇ ਆਉਂਦਾ, ਪਰ ਡੈਟ ਨੂੰ ਤੁਸੀਂ ਕੰਟਰੋਲ ਵੀ ਕਰ ਸਕਦੇ, ਸੈਟਲ ਵੀ ਕਰ ਸਕਦੇ, ਕੰਸੋਲੀਡੇਟ ਵੀ ਕਰ ਸਕਦੇ, ਕੋਈ ਨਾ ਕੋਈ ਰਾਹ ਜਿਹੜਾ ਤੁਹਾਨੂੰ ਮਿਲ ਜਾਂਦਾ ਹੈ। ਸੋ ਇਸੇ ਨਾਲ ਮੈਂ ਨਿਰਮਲ ਮਾਨ ਜੀ ਨੂੰ ਜੀ ਆਇਆਂ ਨੂੰ ਆਖਦਾ ਹਾਂ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਾਰੇ ਜੀ। ਸੋ ਨਿਰਮਲ ਮਾਨ ਜੀ, ਹੁਣ ਜਿੱਦਾਂ ਕਾਲਰ ਵੀ ਦੱਸ ਕੇ ਗਏ, ਤੁਸੀਂ ਸੁਣ ਰਹੇ ਸੀਗੇ ਵੀ ਖਾਸ ਕਰਕੇ ਹੁਣ ਜਦੋਂ ਲਾਇਸੈਂਸ ਵਗੈਰਾ ਜਿੱਦਾਂ ਕੈਂਸਲ ਹੋ ਗਏ, ਜੇ ਕੋਈ ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਲਈ ਜ਼ਿਆਦਾ ਔਖਾ ਜਿਨ੍ਹਾਂ ਦੇ ਕੋਈ ਇੱਕੋ ਹੀ ਕਮਾਈ ਕਰਨ ਵਾਲਾ ਆ, ਜੇ ਉਹਨਾਂ ਦੀ ਇਹਨਾਂ ਦੇ ਉੱਤੇ ਡਿਪੈਂਡੈਂਸੀ ਜ਼ਿਆਦਾ ਆ, ਵੀ ਉਹ ਫਿਰ ਇਹ ਹੁਣ ਕਰਜ਼ੇ ਤਾਂ ਮਿਟਦੇ ਨਹੀਂ। ਉਹਨਾਂ ਨੇ ਤਾਂ ਮਹੀਨੇ ਦਰ ਮਹੀਨੇ, ਹੁਣ 1-2 ਤਰੀਕ ਆ ਗਈ ਆ, ਕਿਸ਼ਤਾਂ ਨੇ ਤਾਂ ਆਪਣੇ ਆਪ ਆਈ ਜਾਣਾ, ਉਹ ਭਰਨੀਆਂ ਹੀ ਪੈਣੀਆਂ ਆ। ਪਰ ਇਹ ਜਿਹੜੇ ਫਿਰ ਕਰਜ਼ੇ ਆ, ਇਹਨਾਂ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ ਇਹ ਟ੍ਰਾਂਜੀਸ਼ਨ ਟਾਈਮ ਦੇ ਦੌਰਾਨ? ਹੁਣ ਕੰਟਰੋਲ ਤੇ ਆਪਣੇ ਆਪ ਹੀ ਕੰਟਰੋਲ ਨੇ, ਪਰ ਜਿਨ੍ਹਾਂ ਦੇ ਨਹੀਂ ਪੇਮੈਂਟ ਹੋ ਰਹੀਆਂ, ਪੁਰਾਣੇ ਨਵੇਂ ਕਰਜ਼ੇ ਤਾਂ ਮਿਲਦੇ ਨਹੀਂ ਪਏ, ਸੋ ਨਵੇਂ ਮਿਲਣੇ ਤਾਂ ਅੱਜ ਕੱਲ੍ਹ ਆਪਣੇ ਆਟੋਮੈਟਿਕਲੀ ਕੰਟਰੋਲ ਨੇ। ਵੱਡਾ ਇਸ਼ੂ ਹੋਰ ਆ ਰਿਹਾ ਇਸ ਟਾਈਮ, ਉਹ ਇਹ ਆ ਰਿਹਾ ਕਿ ਇਸ ਟਾਈਮ ਕਰੰਟ ਸਿਚੁਏਸ਼ਨ ਦੇ ਵਿੱਚ ਕਾਫੀ ਜਿਹੜੇ ਆਪਣੇ ਭਾਈਚਾਰਾ ਹੈ ਉਹਨਾਂ ਦੇ SBA ਲੋਨ ਜਿਹੜੇ ਨੇ ਉਹ ਵੀ ਡਿਫਾਲਟ ਹੋ ਰਹੇ ਨੇ। ਔਰ SBA ਲੋਨ ਡਿਫਾਲਟ ਹੋਣ ਦੇ ਨਾਲ ਜਿਹੜੀਆਂ ਉਹਨਾਂ ਤੇ ਲੇਟ ਚਾਰਜਸ, ਜਿਹੜੇ ਫਾਈਨੈਂਸ ਚਾਰਜਸ ਜਿਹੜੇ ਐਕਸਟਰਾ ਪੈ ਰਹੇ ਨੇ। ਮੰਨ ਲਓ ਕਿ ਤੁਹਾਡਾ 2 ਲੱਖ ਦਾ ਲੋਨ ਹੈ ਤੇ 2.5 50 70 ਹਜ਼ਾਰ ਡਾਲਰ ਉਹਦੇ ਉੱਤੇ ਹੋਰ ਐਕਸਟਰਾ ਚਾਰਜਸ ਪੈਂਦੇ ਪਏ ਨੇ। ਔਰ ਕਿਉਂਕਿ ਉਹ ਕਲੈਕਸ਼ਨ ਟ੍ਰੈਜਰੀ ਕਰਦੀ ਪਈ ਹੈ, ਔਰ ਉਹਦੇ ਵਿੱਚ ਜ਼ਿਆਦਾ ਬਚਣ ਦੇ ਚਾਂਸਸ ਵੀ ਨਹੀਂ ਹੈਗੇ, ਕਿਉਂਕਿ ਟ੍ਰੈਜਰੀ ਨੇ ਤੁਹਾਡਾ ਜੋ ਵੀ ਨਾਓ ਔਰ ਇਨ ਫਿਊਚਰ ਜਿਹੜੀ ਤੁਸੀਂ ਕਮਾਈ ਕਰੋਗੇ ਉਹਦੇ ਸਾਰੇ ਉੱਤੇ ਉਹ ਆਪਣੀ ਲੀਨ ਪਾ ਸਕਦੇ ਨੇ। ਉਹਦੇ ਚ ਆਪਣੇ ਨਿਰਮਲ ਭਾਜੀ ਮੈਂ ਵੀ ਐਡ ਕਰਦਾ, ਮੈਨੂੰ ਵੀ 1-2 ਕਾਲਾਂ ਆਈਆਂ ਸੀ। ਉਹ ਜੇ ਤੁਸੀਂ 1 ਮਹੀਨਾ ਵੀ ਡਿਫਾਲਟ ਕਰ ਗਏ ਨਾ, ਤੁਸੀਂ ਹੋਰ ਕੋਈ ਲੋਨ ਨਹੀਂ ਲੈ ਸਕਦੇ, ਕਿਉਂਕਿ ਉਹ ਟ੍ਰੈਜਰੀ ਦਾ ਲੋਨ ਹੈਗਾ ਆ। ਤੇ ਮੈਨੂੰ ਬੰਦੇ ਨੇ ਦੱਸਿਆ ਸੀ, ਕਹਿੰਦਾ ਬਹੁਤ ਪ੍ਰੋਬਲਮ ਚ ਰਿਹਾ। ਤੇ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਕਹਿੰਦਾ ਮੈਂ ਜਾਣ ਕੇ ਨਹੀਂ ਪੇਮੈਂਟ ਲੇਟ ਕੀਤੀ ਸੀ, ਬਾਈ ਮਿਸਟੇਕ ਹੋ ਗਈ, ਉੱਥੇ ਰੀਚ ਕਰਨਾ ਹੀ ਇੰਨਾ ਔਖਾ ਆ ਉਹਨਾਂ ਦਾ, ਕਿਉਂਕਿ ਸ਼ਾਰਟੇਜ ਬਹੁਤ ਆ।
ਕਹਿੰਦਾ ਵੀ ਮੈਨੂੰ ਤਾਂ 3 ਮਹੀਨੇ ਰੀਚ ਕਰਨ ਤੱਕ ਲੱਗੇ ਵੀ ਭਾਈ ਮੇਰਾ ਆ ਇਦਾਂ ਹੋਈ ਹੈਗੀ ਆ। ਡਿਪਾਰਟਮੈਂਟ ਵੀ ਤੇ ਬੰਦੇ ਵੀ ਤਾਂ ਬਹੁਤ ਕੱਢਦੇ ਸੀ ਨਾ ਉਹਨਾਂ ਨੇ, ਉਹ ਪਤਾ ਨਹੀਂ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੋੜਤਾ ਸੀ ਜਾਂ ਕੁਝ ਆਪਸ ਦੇ ਵਿੱਚ ਕੁਝ ਹੋਇਆ ਸੀ ਰਲ ਕੱਢ ਉੱਥੇ ਵੀ। ਸੋ SBA ਲੋਨ ਦੀ ਮੇਕ ਸ਼ੋਰ ਕਰੋ ਕਿਸੇ ਦੀ ਪੇਮੈਂਟ ਲੇਟ ਨਾ ਹੋਵੇ, ਉਹ ਤਾਂ ਚਾਹੇ ਜਿੱਦਾਂ ਮਰਜ਼ੀ ਔਖੇ ਸੌਖੇ ਹੋ ਕੇ ਜ਼ਰੂਰ ਦਿਓ। ਇਹ ਤਾਂ ਤੁਸੀਂ ਭਾਜੀ ਗੱਲ ਕੀਤੀ, ਸਾਡੇ ਕੋਲ ਕੇਸ ਆਇਆ ਇੱਥੇ ਲੋਕਲੀ ਲਾਸ ਐਂਜਲਸ 'ਚ, ਉਹਨਾਂ ਦੀ ਜਿਹੜਾ ਜਿਹਨੇ ਕ੍ਰੈਡੀਟਰ ਸੀ ਉਹਨਾਂ ਦੇ 2 ਭਰਾਵਾਂ ਦੀ ਕੰਪਨੀ ਸੀ, ਔਰ ਜਿਹੜਾ ਮੇਨ ਅਕਾਊਂਟ ਹੋਲਡਰ ਸੀ ਉਹਦੀ ਡੈਥ ਹੋ ਗਈ, ਉਹ ਵਿਚਾਰਾ ਹੀ ਪਾਸਟ ਅਵੇ। ਉਹ ਇਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ, ਕਹਿੰਦੇ ਸਾਡੀ ਨਹੀਂ ਗਲਤੀ ਜੇ ਤੁਸੀਂ ਹੁਣ ਸਾਨੂੰ ਜਿਹੜਾ ਬੰਦਾ ਸੀਰੀਅਸਲੀ ਐਗਜ਼ੈਕਟਲੀ ਉਹ ਗੱਲ ਹੀ ਨਹੀਂ ਸੁਣਦਾ। ਜਿੱਦਾਂ ਭਾਜੀ ਹਰਜੋਤ ਭਾਜੀ ਨੇ ਕਿਹਾ ਕਿ ਫੋਨ ਹੀ ਨਹੀਂ ਚੁੱਕਣ ਨੂੰ ਤਿਆਰ ਹੋਈ, ਗੱਲ ਬੰਦਾ ਕਰਨ ਨੂੰ ਤਿਆਰ ਨਹੀਂ। ਉਹਨਾਂ ਨੇ ਆਪਣੀ ਜਿਹੜੀ ਲੇਟ ਚਾਰਜਸ 70-80 ਹਜ਼ਾਰ ਡਾਲਰ ਸਲੈਮ ਇਨ ਕਰਕੇ ਤੇ ਉਹਨਾਂ ਕਿਹਾ ਕਿ ਆਪ ਪੇਮੈਂਟ ਕਰੋ, ਨਹੀਂ ਤੇ ਅਸੀਂ ਆਪਣੀ ਕਲੈਕਸ਼ਨ ਐਫਰਟ ਜਿਹੜੀ ਸ਼ੁਰੂ ਕਰਾਂਗੇ। ਸੋ ਇੰਨੀ ਬੁਰੀ ਹਾਲਤ ਹੈ ਕਿ ਡੈਥ ਜਿਹੜੀ ਆ ਉਹਦੇ ਵਿੱਚ ਵੀ ਉਹ ਵੀ ਐਕਸਕਿਊਜ਼ ਨਹੀਂ ਦਿੰਦੇ ਪਏ। ਔਰ ਪ੍ਰੋਬਲਮ ਸਿਰਫ ਇਹ ਨਹੀਂ ਕਿ ਟਰੱਕਿੰਗ ਦੀ ਪ੍ਰੋਬਲਮ ਹੈ, ਓਵਰਆਲ ਜਿਹੜੀ ਥਰੂ ਆਊਟ ਇਕਨੋਮੀ ਦੀ ਪ੍ਰੋਬਲਮ ਹੈ, ਕਿਉਂਕਿ ਜਿਹੜੀ ਹੈ ਇਨਫਲੇਸ਼ਨ ਵੱਧਦੀ ਪਈ ਹੈ। ਔਰ ਉਹਦੇ ਵਿੱਚ ਤੁਸੀਂ ਅੱਗੇ ਵੀ ਇੱਕ ਦਿਨ ਕਵਰ ਕੀਤਾ ਸੀ, ਮੈਂ ਤੁਹਾਡੀ ਖਬਰ ਸੁਣਦਾ ਪਿਆ ਹਾਂ ਕਿ IT ਇੰਡਸਟਰੀ ਦੇ ਵਿੱਚ ਔਰਕਲ ਨੇ 30% ਆਪਣੀ 12,000 ਬੰਦਾ ਲਿਆ ਕਰਦਾ ਜੀ। ਐਗਜ਼ੈਕਟਲੀ। ਔਰ ਉਹ ਤਾਂ ਚਲੋ ਵੱਡੀ ਜਿਹੜੀ ਖਬਰ ਆਉਂਦੀ ਹੈ, ਪਰ ਜਿਹੜੀਆਂ ਛੋਟੀਆਂ ਕੰਪਨੀਆਂ ਐਵਰੀ ਡੇ ਲੇ ਆਫ ਹੁੰਦੀਆਂ ਪਈਆਂ ਨੇ, ਉਹਦਾ ਤਾਂ ਕੋਈ ਹਿਸਾਬ ਕਿਤਾਬ ਹੀ ਹੈ ਨਹੀਂ। ਔਰ ਪ੍ਰੋਬਲਮ ਇਹ ਹੁੰਦੀ ਹੈ ਕਿ ਜਨਰਲੀ ਆਪਾਂ ਜਿੱਦਾਂ ਹੁਣ ਰਮਨ ਭਾਜੀ ਪੜ੍ਹਦੇ ਹਨ ਕਮੈਂਟ ਲੋਕੀ ਲਿਖਦੇ ਨੇ, ਕਈ ਪ੍ਰੋਬਲਮ ਸਾਡੀ ਕਈ ਭਾਈਚਾਰੇ ਦੇ ਵਿੱਚ ਨਾ ਥੋੜੇ ਜਿਹੇ ਲੋਕ ਹੈਗੇ ਨੇ ਜਿਹੜੇ ਦੇ ਜਸਟ ਥਿੰਕ ਦੇ ਟੂ ਇੰਟੈਲੀਜੈਂਟ, ਤਾਂ ਉਹਦੇ ਨਾਲ ਨਾ ਬਾਕੀਆਂ ਨੂੰ ਵੀ ਕੋਸ਼ਿਸ਼ ਕਰਦੇ ਨੇ ਕਿ ਹਾਂ ਇੱਕ ਪਾਸੇ ਨੂੰ ਪਰਸੀਵ ਕਰਨ ਦੀ। ਪਰ ਆਈ ਥਿੰਕ ਕਿ ਇਹ ਚੀਜ਼ ਜਿਹੜੀ ਹੈ ਕਰਜ਼ਾ, ਇਹ ਬਹੁਤ ਵੱਡੀ ਨਾਮਰਾਦ ਬਿਮਾਰੀ ਹੈ, ਕਿਉਂਕਿ ਪ੍ਰੋਬਲਮ ਹੁੰਦੀ ਹੈ ਕਿ ਆਪਾਂ ਮਿਨੀਮਮ ਪੇਮੈਂਟ ਦੇ ਵਿੱਚ ਫਸ ਜਾਂਦੇ ਹਾਂ ਔਰ ਮਿਨੀਮਮ ਪੇਮੈਂਟ ਪੇ ਕਰੀ ਜਾਂਦੇ ਹਾਂ। ਔਰ ਓਵਰਆਲ ਨੂੰ ਲੱਗਦਾ ਕਿ ਚਲੋ ਜੀ ਜਿੱਥੇ ਬਾਕੀ ਬਿੱਲ ਪੇ ਕਰਦੇ ਹਾਂ ਇਹ ਵੀ ਬਿੱਲ ਪੇ ਕਰਾਂਗੇ, ਪਰ ਜਿਹੜਾ ਇੰਟਰਸਟ ਰੇਟ 21 ਤੋਂ ਲੈ ਕੇ 37% ਤੱਕ ਜਿਹੜਾ ਅਸੀਂ ਪੇ ਕਰਦੇ ਪਏ ਹਾਂ। ਔਰ ਜਿਹੜਾ ਕਰਜ਼ਾ ਤੁਸੀਂ 10,000 ਡਾਲਰ ਪੇ ਕਰਨਾ ਹੈ, 40-50 ਹਜ਼ਾਰ ਡਾਲਰ ਪੇ ਕਰਨਾ। ਔਰ ਫਿਰ ਨਾ ਇੰਸਟੈਡ ਆਫ ਚੀਜ਼ ਨੂੰ ਸੋਲਿਊਸ਼ਨ ਲੱਭਣ ਦੇ ਬਜਾਏ ਨਾ ਆਪਾਂ ਸਕੀਮਾਂ, ਅਨਫੋਰਚੂਨੇਟਲੀ ਐਕਸਕਿਊਜ਼ ਮਾਈ ਲੈਂਗੁਏਜ, ਸਕੀਮਾਂ ਲਾਉਣ ਲੱਗ ਪਏ ਨੇ ਕਿ ਹਾਂ ਜੀ ਆਹ ਸਕੀਮ ਲਾ ਲਈਏ, ਉਹ ਸਕੀਮ ਲਾ ਲਈਏ। ਅੱਗੇ ਵੀ ਮੈਂ ਇੱਕ ਦਿਨ ਆਫ ਏਅਰ ਭਾਜੀ ਨੇ ਆਪਣੇ ਰਮਨ ਭਾਜੀ ਨੇ ਵੀ ਗੱਲ ਕਰਦਾ ਪਿਆ ਹਾਂ ਕਿ ਕੰਪਨੀ ਬੰਦ ਕਰ ਦਿਓ, ਬੈਂਕਰਪਸੀ ਫਿਲ ਕਰ ਦਿਓ, ਹੁਣ ਭੂਆ ਦੇ ਨਾਂ ਤੇ ਕੰਪਨੀ ਖੋਲ ਦਿਓ, ਹੁਣ ਉਹ ਭੂਆ ਤੋਂ ਛੱਡ ਕੇ ਫੁੱਫੜ ਦੇ ਖੋਲ ਦਿਓ, ਪ੍ਰੋਬਲਮ ਜਿਹਦੀ ਮਰਜ਼ੀ ਨਾਂ ਤੇ ਕੰਪਨੀ ਖੋਲ ਦਿਓ। ਪ੍ਰੋਬਲਮ ਇਹ ਹੈ ਕਿ ਜਦੋਂ ਦਾ ਹਾਈਵੇ ਆਇਆ, ਹਾਈਵੇ ਵਾਲੇ ਕੋਈ ਕਿਸੇ ਦੀ ਗੱਲ ਨਹੀਂ ਸੁਣਦੇ, ਉਹ ਪੂਰੀ ਦੀ ਪੂਰੀ ਟਰੈਕਿੰਗ ਕਰਦੇ। ਮੈਂ ਕਹਿੰਦਾ ਭਾਜੀ ਰਮਨ ਭਾਜੀ ਥੋੜਾ ਜਿਹਾ ਇਹਦੇ ਬਾਰੇ ਤੁਸੀਂ ਪਾਓ ਜਾਣਕਾਰੀ ਕਿ ਹਾਈਵੇ ਵਾਲੇ ਕਿੰਨਾ ਸ਼ਿਕੰਜਾ ਕੱਸ ਰਹੇ ਆ, ਕਿਵੇਂ ਨਜ਼ਰ ਰੱਖੀ ਬੈਠੇ ਆ। ਬਿਲਕੁਲ ਰਾਜਕਰਨ, ਜਿਹੜੇ ਹਾਈਵੇ ਐਪ ਹੈਗੀ ਹੈ ਨਾ, ਉਹ ਜੇ ਦੇਖਿਆ ਜਾਵੇ ਤਾਂ ਜਿਹੜੀ ਪਹਿਲਾਂ ਪ੍ਰੋਬਲਮ ਹੁੰਦੀ ਸੀਗੀ ਕੈਰੀਅਰ 411 ਦੀ, ਉਹ ਡਿਫਰੈਂਟ ਹੁੰਦੀ ਸੀ। ਉਹ ਇੱਕ ਸਿਰਫ ਰਿਵਿਊ ਹੁੰਦਾ ਸੀਗਾ, ਰਿਵਿਊ ਪਾਇਆ ਜਾਂਦਾ ਸੀ ਤੇ ਰਿਵਿਊ ਦੇ ਬੇਸਿਸ ਤੇ ਬ੍ਰੋਕਰ ਦੂਜੇ ਨੂੰ ਯੂਜ਼ ਕਰਨਾ ਛੱਡ ਦਿੰਦੇ ਸੀ। ਲੇਕਿਨ ਜਿਹੜੀ ਕੈਰੀਅਰ ਦੀ ਜਿਹੜੀ ਹਾਈਵੇ ਐਪ ਹੈਗੀ ਆ, ਉਹਦੇ ਵਿੱਚ ਹੁਣ ਉਹ ਕੈਰੀਅਰ ਦਾ ਬੈਕਗਰਾਊਂਡ ਚੈੱਕ ਹੁੰਦਾ ਕਿ ਕੈਰੀਅਰ ਪਹਿਲਾਂ ਇਹਦੇ ਜਿਹੜੇ ਟਰੱਕ ਆ ਉਹ ਕਿਹੜੀ ਕੰਪਨੀ 'ਚ ਸੀਗੇ, ਉਸ ਕੰਪਨੀ ਨੇ ਕੋਈ ਕਲੇਮ ਕੀਤਾ ਹੈਗਾ, ਉਸ ਕੰਪਨੀ 'ਚ ਕੋਈ ਚੋਰੀ ਹੋਈ ਹੈਗੀ ਆ, ਇਹ ਜਿਹੜਾ ਇਹਦਾ ਕੰਪਨੀ ਦਾ ਐਡਰੈਸ ਹੈਗਾ ਉਸ ਐਡਰੈਸ ਤੋਂ ਕੋਈ ਚੋਰੀ ਹੋਈ ਹੈਗੀ ਆ ਜਾਂ ਕੋਈ ਫਰਾਡ ਹੋਇਆ ਹੈਗਾ, ਇਹਦਾ IP ਐਡਰੈਸ, ਫੋਨ ਨੰਬਰ, ਨਾਂ, ਮਤਲਬ ਕੀ ਤੁਸੀਂ ਕੀ ਚੀਜ਼ ਜਿਹੜੀ ਇਮੈਜਿਨ ਕਰੋਗੇ ਜਿਹੜੀ ਕਿ ਇੱਕ ਟਰੱਕਿੰਗ ਕੰਪਨੀ ਦੀ ਅੱਜ ਹਾਈਵੇ ਐਪ ਵਾਲੇ ਚੈੱਕ ਕਰਦੇ ਆ। ਔਰ ਮੇਰੇ ਖਿਆਲ ਦੇ ਵਿੱਚ ਮੈਂ ਵੀ ਪਿਛਲੇ ਕਈ ਮਹੀਨਿਆਂ ਦੇ ਵਿੱਚ ਮੀਟਿੰਗਸ ਕਰ ਚੁੱਕਾ, ਆਪਣੇ ਮਾਨ ਸਾਹਿਬ ਹੁਣੀ ਵੀ ਉਹਦੇ ਤੇ ਕਾਫੀ ਕਾਰਵਾਈ ਕਰ ਰਹੇ ਆ। ਪਰ ਲੇਕਿਨ ਜਦੋਂ ਅਸੀਂ ਉਹਨਾਂ ਦੇ ਕੋਲ ਕੋਈ ਵੀ ਮੁੱਦਾ ਲੈ ਕੇ ਜਾਂਦੇ ਆ, ਜਿੰਨੇ ਸਬੂਤ ਉਹ ਸਾਡੇ ਸਾਹਮਣੇ ਅੱਗੇ ਉਹ ਰੱਖ ਦਿੰਦੇ ਆ ਵੀ ਆਹ ਦੇਖੋ ਜੀ ਆਹ ਚੀਜ਼ ਕੀਤੀ ਹੈ ਤੁਹਾਡੀ ਕੰਪਨੀ ਨੇ, ਆਹ ਤੁਹਾਡੇ ਬੰਦੇ ਨੇ ਆਹ ਚੀਜ਼ ਕੀਤੀ ਆ, ਸੀਰੀਅਸਲੀ ਉੱਥੇ ਅਸੀਂ ਕੋਈ ਵੀ ਜਵਾਬ ਨਹੀਂ ਦੇ ਪਾਉਂਦੇ ਉਹਨਾਂ ਨੂੰ। ਇਹ ਡਾਟਾ ਜਿਹੜੀ ਇਨਫੋਰਮੇਸ਼ਨ ਹੈ ਪਬਲਿਕ ਹੀ ਸੀਗੀ ਜਿਹੜੀ ਇਹਨਾਂ ਨੇ ਸਾਰੀ ਇਕੱਠੀ ਕੰਪਾਈਲ ਕਰ ਲਈ ਹੈ। ਬੇਸਿਕਲੀ ਜਦੋਂ ਹੁਣ ਦੇਖੋ ਜਿਹੜੀ AI ਦੇ ਨਾਲ ਜਿੰਨੀ ਇਨਫੋਰਮੇਸ਼ਨ ਇਕੱਠੀ ਹੁੰਦੀ ਆ, AI ਦੇ ਨਾਲ ਜਿੰਨਾ ਬੈਕਗਰਾਊਂਡ, ਦੇਖੋ ਬਹੁਤ ਇਨਫੋਰਮੇਸ਼ਨ ਜਿਹੜੀ ਆ ਉਹ ਪਬਲਿਕ ਆ। ਜਿਹੜੀ ਕੰਪਨੀ ਨੇ ਪਹਿਲਾਂ ਕਿਤੇ ਅਪਲਾਈ ਕੀਤਾ ਉਹ ਪਬਲਿਕ ਆ, ਇੰਸ਼ੋਰੈਂਸ ਕੰਪਨੀ ਦੇ ਕੋਲ ਵਿਨ ਨੰਬਰਸ ਹੁੰਦੇ ਆ, ਹਰ ਕਈ ਚੀਜ਼ਾਂ ਹਾਈਵੇ ਦੇ ਨਾਲ ਕਈ ਜਿਹੜੇ ਇੰਡਸਟਰੀਜ਼ ਆ ਨਾ ਉਹ ਕੋਰਪੋਰੇਟ ਵੀ ਕਰ ਰਹੀ ਆ ਨਾ। ਜੇ ਹੁਣ ਦੇਖੋ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹ ਕਿਉਂ ਨਹੀਂ ਕੋਰਪੋਰੇਟ ਕਰੂਗੀ ਉਹਦੇ ਨਾਲ, ਕਿਉਂਕਿ ਉਹਨਾਂ ਦਾ ਇੰਨਾ ਵੱਡਾ ਕਲੇਮ ਹੋ ਰਹੇ ਆ, ਇੰਨੀਆਂ ਚੋਰੀਆਂ ਹੋ ਰਹੀਆਂ, ਲਾਅ ਇਨਫੋਰਸਮੈਂਟ ਉਹਨਾਂ ਦੇ ਨਾਲ ਲੱਗੀ ਹੋਈ ਹੈ ਸਾਰੀ। ਸੋ ਇਹ ਚੀਜ਼ਾਂ ਜਿਹੜੀਆਂ ਇਹ ਇਨਫੋਰਮੇਸ਼ਨ ਪਹਿਲਾਂ ਫਰੈਗਮੈਂਟਡ ਪਈ ਸੀ ਸਾਰੀ ਇੰਡਸਟਰੀ ਦੇ ਵਿੱਚ, ਕਿਸੇ ਨੂੰ ਪਤਾ ਸੀ ਕਿਸੇ ਨੂੰ ਨਹੀਂ ਸੀ ਪਤਾ, ਲੇਕਿਨ ਹੁਣ ਉਹ ਇਨਫੋਰਮੇਸ਼ਨ ਸਾਰੀ ਇੱਕ ਜਗ੍ਹਾ ਤੇ ਇਕੱਠੀ ਹੋ ਕੇ
ਤੁਹਾਡਾ ਇੱਕ ਵੀ ਚੀਜ਼ ਜਿਹੜੀ ਆ ਉਹ ਕਿਤੇ ਮੈਚ ਕਰ ਜਾਂਦੀ ਕਿਸੇ ਨਾਲ, ਤੁਹਾਨੂੰ ਉਸੇ ਵੇਲੇ ਅੰਡਰ ਰਿਵਿਊ ਪਾ ਦਿੰਦੇ ਆ। ਅੰਡਰ ਰਿਵਿਊ ਦਾ ਮਤਲਬ ਇਹ ਆ ਕਿ ਚਾਹੇ ਉਹਨੂੰ 10 ਦਿਨ ਲੱਗ ਜਾਣ, ਚਾਹੇ 15, ਚਾਹੇ ਮਹੀਨਾ ਲੱਗ ਜਾਵੇ, ਦੇ ਆਰ ਨਾਟ ਰਿਸਪੌਂਸਿਬਲ, ਤੇ ਉਨੀ ਦੇਰ ਨੂੰ ਜਿਹੜੀ ਆ ਕੰਪਨੀ ਆ ਉਹਦਾ ਕੁੰਡਾ ਹੋ ਜਾਂਦਾ। ਤੇ ਇਹ ਹੁਣ ਮਤਲਬ ਬੇਸਿਕਲੀ ਇਹ ਬੈਂਚਮਾਰਕ ਕੰਪਨੀ ਬਣ ਗਈ ਆ ਇਹ ਸਾਰੀਆਂ ਚੀਜ਼ਾਂ ਦੇ ਲਈ, ਚੈੱਕ ਕਰਨ ਦੇ ਲਈ ਕੰਪਨੀਜ਼ ਨੂੰ ਜਿਹੜਾ ਉਹ ਚੈੱਕ ਕਰਨ ਦੇ ਲਈ AI ਦੇ ਨਾਲ ਡਾਟਾ ਸਕ੍ਰੈਪ ਕਰਕੇ ਐਨਾਲਿਸਿਸ ਉਹ ਸੋਹਣਾ ਜਿਹੜਾ ਉਹ ਕਰ ਲੈਂਦੇ ਆ। ਤੇ ਬਿਲਕੁਲ ਚਾਹੇ ਉਹ ਟਰੱਕ ਦਾ ਵਿਨ ਨੰਬਰ ਆ ਤੇ ਚਾਹੇ ਉਹ ਕੰਪਨੀ ਦੇ ਮਾਲਕਾਂ ਦੇ ਨਾਮ ਆ, ਤੇ ਜੇ ਉਹ ਸਾਰੀਆਂ ਚੀਜ਼ਾਂ ਜਿੱਥੇ ਜਿੱਥੇ ਮੈਚ ਕਰ ਦਿੰਦੀਆਂ ਅਗਲੇ ਕਨੈਕਸ਼ਨ ਜਿਹੜੇ ਉਹ ਕਰਕੇ ਬਹਿ ਜਾਂਦੇ। ਹਿਊਮਨ ਦੇ ਕੋਲੋਂ ਸ਼ਾਇਦ ਇਹ ਕਰਨਾ ਥੋੜਾ ਜ਼ਿਆਦਾ ਵਕਤ ਲੱਗਣਾ ਸੀਗਾ। ਜੀ ਜੀ ਇਹ ਗੱਲ ਮੈਂ ਅੱਗੇ ਬਣਾਉਂਦਾ ਆਇਆ, ਜੋ ਰਮਨ ਭਾਜੀ ਕਹਿ ਰਹੇ ਹਨ ਕਿ ਜੇ ਪਹਿਲਾਂ ਬੈਂਕਰਪਸੀ ਫਾਈਲ ਕਰ ਲਈ ਤੇ ਨਵੀਂ ਕੰਪਨੀ ਖੋਲ ਲਈ, ਉਹ ਜਿਹੜੀ ਆਲਮੋਸਟ ਜ਼ੀਰੋ ਹੋ ਚੁੱਕੀ ਹੈ ਹੁਣ ਇਹ, ਕਿਉਂਕਿ ਜੇ ਤੁਹਾਡਾ ਕੋਈ ਵੀ ਇਕਵਿਪਮੈਂਟ ਟਰੈਕ ਹੋ ਜਾਂਦਾ, ਜਿਹੜੀ ਤੁਸੀਂ ਪੈਸੇ ਪਿੱਛੇ ਦੇਣੇ ਨੇ, ਉਹ ਅਗਲਾ ਬੰਦਾ ਵੀ ਉਹਦੇ ਚ, ਭਾਵੇਂ ਕਈ ਵਾਰ ਅਗਲਾ ਜੈਨੂਅਨਲੀ ਕੰਪਨੀ ਕਲੋਜ਼ ਕਰਕੇ ਆਪਣਾ ਇਕਵਿਪਮੈਂਟ ਵੇਚਿਆ, ਉਹ ਵੀ ਫਸ ਜਾਂਦਾ। ਇਦਾਂ ਦੇ ਕੇਸ ਵੀ ਆਉਂਦੇ ਪਏ ਨੇ ਕਿ ਜਿਨ੍ਹਾਂ ਦੇ ਵੇਜਸ ਗਾਰਨਿਸ਼ ਹੋ ਗਏ ਨੇ, ਤੇ ਉਹ ਆਪਣੇ ਕਿਸੇ ਭਾਈਚਾਰੇ 'ਚ ਕੰਮ ਕਰਦੇ ਪਏ ਹਨ, ਜਿੱਦਾਂ ਗੈਸ ਸਟੇਸ਼ਨ ਦੇ ਉੱਤੇ ਕੰਮ ਕਰਦੇ ਪਏ ਹਨ, ਤੇ ਉਹਨਾਂ ਨੇ ਕਿਹਾ ਜੀ ਭਾਜੀ ਲੈਟਰ, ਉਹਨਾਂ ਨੇ ਇੰਪਲੋਇਰ ਨੂੰ ਕਾਲ ਕਰਦੇ, ਕਹਿੰਦੇ ਜੀ ਇਹਦਾ ਵੇਜਸ ਗਾਰਨਿਸ਼ ਕਰਨੇ, ਇੰਪਲੋਇਰ ਕਹਿੰਦਾ ਜੀ ਨਹੀਂ ਜੀ ਸਾਡੇ ਤੇ ਬੰਦਾ ਸਾਡੇ ਕੰਮ ਨਹੀਂ ਕਰਦਾ। ਸੋ ਉਹਨਾਂ ਨੂੰ ਫੇਰ ਫਿਗਰ ਆਊਟ ਕਰਕੇ ਉਹਨਾਂ ਨੇ ਇੰਪਲੋਇਰ ਦੀ ਜਿਹੜੀ ਪ੍ਰਾਪਰਟੀ ਉੱਤੇ ਲੀਨ ਪਾ ਦਿੱਤੀ ਹੈ। ਸੋ ਜਿਹੜੀਆਂ ਚੀਜ਼ਾਂ ਜਿੰਨੀਆਂ ਐਂਬੀਗੁਇਟੀ ਜਾਂ ਜਿੰਨੀਆਂ ਉਹਲਾ ਅੱਜ ਤੋਂ 4-10 ਸਾਲ ਪਹਿਲਾਂ ਹੈਗਾ ਸੀ, ਉਹਨਾਂ ਹੈ ਨਹੀਂ। ਸੋ ਆਪਾਂ ਨੂੰ ਥੋੜਾ ਜਿਹਾ ਸੁਹਿਰਦਤਾ ਨਾਲ ਸੋਚਣਾ ਪੈਣਾ ਕਿ ਆਪਾਂ ਗੋਇੰਗ ਫਾਰਵਰਡ ਜਿਹੜੇ ਕਰਜ਼ੇ ਹੈਗੇ ਨੂੰ ਆਪਾਂ ਲਾ ਲਈ। ਜੀ ਰਾਜਮੋਹਨ ਜੀ ਕੁਝ ਕਹਿਣਾ? ਹਾਂਜੀ ਰਮਨ ਭਾਜੀ। ਹਾਂਜੀ, ਮੈਂ ਇੱਕ ਗੱਲ ਕਹਿਣੀ ਸੀਗੀ ਕਿ ਇੱਥੇ ਇੱਕ ਚੀਜ਼ ਮੈਂ ਪਿਛਲੇ 2-3-4 ਮਹੀਨਿਆਂ ਤੋਂ ਬਹੁਤ ਇੰਪੋਰਟੈਂਟ ਦੇਖ ਰਿਹਾ, ਜਿਹੜੀ ਹਾਈਵੇ 'ਚ ਹੋ ਰਹੀ ਆ। ਬਹੁਤ ਕੰਪਨੀਆਂ ਜਿਹੜੀਆਂ ਜੈਨੂਅਨਲੀ ਸ਼ਾਇਦ ਕੰਮ ਕਰਦੀਆਂ ਹੈਗੀਆਂ, ਪਰ ਕਿਤੇ ਨਾ ਕਿਤੇ ਇਸ ਚੱਕਰ 'ਚ ਫਸ ਰਹੀਆਂ। ਉਹ ਇੱਕ ਬੜਾ ਇੰਪੋਰਟੈਂਟ ਕੜੀ ਹੈਗੀ ਹੈ, ਜਿਹੜੀ ਕਿ ਅਸੀਂ ਬੜੇ ਚਿਰ ਤੋਂ ਕਹਿੰਦੇ ਆ ਰਹੇ ਹਾਂ। ਹਰ ਇੱਕ ਕੰਪਨੀ ਨੂੰ ਉਹ ਸਟੈਪ ਜਿਹੜਾ ਆ ਰਿਕੁਆਇਰਡ ਬਾਈ ਲਾਅ ਆ ਕਰਨਾ ਚਾਹੀਦਾ ਆ। ਕਿਹੜੀ ਚੀਜ਼ ਹੈ ਇਹ ਵੀ ਥੋੜਾ ਜਿਹਾ ਦੱਸ ਦਿਓ, ਵੀ ਉਹ ਜਿਹੜਾ ਕਿਸੇ ਦੀ ਪਲੇਟ ਲੈ ਕੇ ਕਿਸੇ ਦੇ ਨਾਲ ਇਦਾਂ ਉਹ ਵਾਲੀ ਚੀਜ਼ ਆ? ਨਹੀਂ, ਇਹ ਹੈਗੀ ਆ, ਤੁਸੀਂ ਜਦੋਂ ਕੋਈ ਵੀ CDL ਡਰਾਈਵਰ ਹਾਇਰ ਕਰਦੇ ਆ, ਉਹਦੀ ਪ੍ਰੀਵੀਅਸ ਇੰਪਲੋਇਮੈਂਟ ਹਿਸਟਰੀ ਵੈਰੀਫਿਕੇਸ਼ਨ ਜਿਹੜੀ ਆ, ਸਾਡੀ ਕੋਈ ਵੀ ਕੰਪਨੀ ਨਹੀਂ ਕਰਦੀ। ਡਰਾਈਵਰ ਐਪਲੀਕੇਸ਼ਨ ਕਰਨ ਲੱਗਾ ਕਦੀ ਵੀ ਇਨਫੋਰਮੇਸ਼ਨ ਹੀ ਨਹੀਂ ਭਰਦਾ ਵੀ ਮੈਂ ਕਿਹੜੀ ਕੰਪਨੀ 'ਚ ਕੰਮ ਕੀਤਾ ਆ, ਠੀਕ ਆ। ਸੋ ਅੱਜ ਦੀ ਤਰੀਕ 'ਚ ਜੇ ਤੁਸੀਂ ਡਰਾਈਵਰ ਹਾਇਰ ਕਰਨ ਲੱਗੇ ਆ, ਉਹ ਕਿਸੇ ਪਿਛਲੀ ਐਸੀ ਕੰਪਨੀ 'ਚੋਂ ਕੰਮ ਕਰਕੇ ਆਇਆ ਜਿੱਥੇ ਫਰਾਡ ਹੋਇਆ, ਚੋਰੀ ਹੋਈ ਆ, ਕੋਈ ਇੱਦਾਂ ਦੀਆਂ ਚੀਜ਼ਾਂ ਹੋਈਆਂ ਆ, ਉਹ ਡਰਾਈਵਰ ਦਾ ਨਾਂ ਤੁਹਾਡੀ ਕੰਪਨੀ ਦੇ ਨਾਲ ਜੁੜ ਗਿਆ, ਤਾਂ ਵੀ ਤੁਹਾਡੀ ਜਿਹੜੀ ਕੰਪਨੀ ਆ ਉਹ ਹਾਈਵੇ ਦੇ ਵਿੱਚ ਰੈੱਡ ਅਲਰਟ ਦੇ ਵਿੱਚ ਆ ਜਾਂਦੀ ਹੈ। ਸੋ ਇਹਦਾ ਮਤਲਬ ਆ ਕਿ ਜਦੋਂ ਤੁਸੀਂ ਹਾਇਰਿੰਗ ਕਰਨੀ ਆ, ਹਾਇਰਿੰਗ ਵੇਲੇ ਇੰਨਾ ਕੁ ਜ਼ਿਆਦਾ ਹੁਣ ਧਿਆਨ ਰੱਖੋ ਆਪਣੇ ਡਰਾਈਵਰ ਦਾ ਕਿ ਤੁਸੀਂ ਕੌਣ ਹਾਇਰ ਕਰ ਰਹੇ ਆ। ਕੋਈ ਗੱਲ ਨਹੀਂ, ਥੋੜੇ ਜਿਹੇ ਪੈਸੇ ਖਰਚ ਹੁੰਦੇ ਆ, ਡਰਾਈਵਰ ਐਪਲੀਕੇਸ਼ਨ ਪੂਰੀ ਕਰੋ, ਉਹਦੀਆਂ ਰਿਪੋਰਟਾਂ ਪੁੱਲ ਕਰੋ, ਬੈਕਗਰਾਊਂਡ ਚੈੱਕ ਕਰਨਾ ਬੈਕਗਰਾਊਂਡ ਕਰੋ, ਸਭ ਕੁਝ ਕਰੋ, ਲੇਕਿਨ ਆਪਣੇ ਆਪ ਨੂੰ ਸੇਫ ਕਰੋ। ਔਰ ਇਹਦੇ ਨਾਲ ਹੀ ਰਾਜਕਰਨ, ਜਿਹੜਾ ਆਉਣ ਵਾਲਾ ਸਮਾਂ ਹੈਗਾ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਲਮੋਸਟ ਇੰਪੋਸੀਬਲ ਹੋ ਜਾਣੀਆਂ। ਜਿਹੜਾ ਮੋਟਸ ਨਵਾਂ ਸਿਸਟਮ ਜਿਹੜਾ FMCSA ਵੀ ਲਾਂਚ ਕੀਤਾ ਜਾ ਰਿਹਾ ਆ, ਅਗੇਨ ਕਮਿੰਗ ਸੂਨ ਕਹਿ ਕੇ ਐਤਕੀ ਫਿਰ ਟਾਲ ਦਿੱਤਾ ਗਿਆ ਵੀ ਕਮਿੰਗ ਸੂਨ ਹੈਗਾ, ਪਰ ਐਸ ਕੀ ਇੰਨਾ ਕੁ ਪਤਾ ਲੱਗਾ ਕਿ ਕਾਫੀ ਸਪੀਡ ਦੇ ਨਾਲ ਉੱਤੇ ਕੰਮ ਹੋ ਰਿਹਾ ਹੈਗਾ। ਸੋ ਜਲਦੀ ਉਹ ਜਿਹੜਾ ਸਿਸਟਮ ਆ ਜਾਏਗਾ, ਉਹਦੇ ਵਿੱਚ ਵੀ ਜਿਹੜੀ ਆ ਟਰੱਕਿੰਗ ਕੰਪਨੀ ਖੋਲਣ ਲੱਗਿਆ ਵੀ ਤੁਹਾਨੂੰ ਜਿਹੜੀ ਆ ਆਲਮੋਸਟ ਇੰਪੋਸੀਬਲ ਸਿਚੁਏਸ਼ਨ ਹੈਗੀ ਆ ਉਹਨੂੰ ਚੇਂਜ ਕਰਕੇ ਦੂਜੀ ਕੰਪਨੀ ਖੋਲਣ ਦੀ। ਜੀ, ਤੇ ਇੱਥੇ ਨਿਰਮਲ ਮਾਨ ਜੀ, ਇੱਕ ਵਾਰੀ ਤੁਸੀਂ ਵੀ ਦੱਸ ਦਿਓ ਵੀ ਤੁਹਾਡੀਆਂ ਸਰਵਿਸਿਜ਼ ਕਿਵੇਂ ਹੈਲਪ ਕਰ ਸਕਦੀਆਂ, ਜਿਹੜੀਆਂ ਇਸ ਟਾਈਮ ਲੋਕ ਖਾਸ ਕਰਕੇ ਕਰਜ਼ੇ ਤੋਂ ਪੀੜਤ ਨੇ, ਤੇ ਕਿਵੇਂ ਤੁਹਾਡੀਆਂ ਸਰਵਿਸਿਜ਼ ਹੈਲਪ ਕਰਦੀਆਂ ਤੇ ਕਿੱਥੇ ਕਾਲ ਕਰ? ਸੋ ਜੀ ਬਿਲਕੁਲ, ਮੋਸਟਲੀ ਜਿੰਨੇ ਵੀ ਆਪਣੇ ਕਰਜ਼ੇ ਨੇ, ਖਾਸ ਕਰਕੇ ਅਨਸਿਕਿਉਰ ਡਾਟਾ, ਜਿਹਦੇ ਵਿੱਚ ਕ੍ਰੈਡਿਟ ਕਾਰਡ ਦਾ ਡਾਟਾ ਜਾਂਦਾ, ਤੁਹਾਡੇ ਕੋਈ ਵੈਂਡਰ ਪੇਮੈਂਟਸ ਨੇ, ਤੁਸੀਂ ਕੋਈ ਆਪਣੀ ਲੀਜ਼ ਹੀ ਛੱਡ ਕੇ ਚਲੇ ਗਏ ਹੋ, ਔਰ ਜਿਹੜਾ ਨਵਾਂ ਸਿਚੁਏਸ਼ਨ ਸ਼ੁਰੂ ਹੋ ਗਈ ਆਉਣ ਵਾਸਤੇ, ਜਿਹਦੇ 'ਚ ਅੱਗੇ ਵੀ ਹਰਜੋਤ ਭਾਜੀ ਵੀ ਕਹਿੰਦੇ ਰਹੇ ਨੇ ਕਿ ਜਿਹੜੀ ਮੈਡੀਕਲ ਜਿਹੜੇ ਅਨਇਨਸ਼ੋਰਡ ਨੇ, ਉਹਨਾਂ ਦੀ ਜਿਹੜੀਆਂ ਹੁਣ ਹਸਪੀਟਲ ਬਿਲਸ ਆਉਣ ਲੱਗ ਪਏ ਨੇ, ਜਿਹੜਾ 10,000 ਦਾ ਬਿੱਲ ਸੀ ਉਹ ਸਿੱਧਾ 2-2 ਲੱਖ ਦਾ ਆਉਂਦਾ ਪਿਆ। ਸੋ ਉਹ ਉੱਦਾਂ ਦੀਆਂ ਪੇਮੈਂਟਸ ਹੋ ਗਈਆਂ, ਔਰ ਤੁਹਾਡਾ ਕੋਈ ਇਕਵਿਪਮੈਂਟ ਰੀਪੋ ਹੋ ਗਿਆ ਜਾਂ ਟੋਟਲ ਹੋ ਗਿਆ, ਉਹਦੀਆਂ ਵੀ ਪੇਮੈਂਟਾਂ ਆਉਂਦੀਆਂ ਰਹਿੰਦੀਆਂ ਨੇ। ਉਹਨਾਂ ਸਾਰਿਆਂ ਨੂੰ ਤੁਸੀਂ ਸੈਟਲ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਇਹਦੇ 'ਚ ਵੀ ਜ਼ਿਆਦਾ ਸਕੂਟਨੀ ਹੋ ਜਾਏ, ਇਹ ਵੀ ਕੰਮ ਬੰਦ ਹੋ ਜਾਏ, ਆਈ ਥਿੰਕ ਵਨਸ ਯੂ ਐਨਰੋਲ, ਜਿਹੜਾ ਵੀ ਤੁਹਾਡਾ ਟੋਟਲ ਆਊਟਸਟੈਂਡਿੰਗ ਡਾਟਾ ਵਿਦਿਨ 6 months to 4 years ਤੁਸੀਂ ਪੇ ਕਰ ਸਕਦੇ ਹੋ। ਔਰ ਇੱਕ ਆਪਣੀ ਮੰਥਲੀ ਇਨਸਟੀਮ ਜਿੰਨੀ ਕਿ ਤੁਹਾਡੀ ਇਸ ਟਾਈਮ ਮਿਨੀਮਮ ਪੇਮੈਂਟ ਜਾਂਦੀ, ਉਸ ਮਿਨੀਮਮ ਪੇਮੈਂਟ ਦੇ ਵਿੱਚ ਤਕਰੀਬਨ 4 ਸਾਲ 'ਚ ਤੁਸੀਂ ਸੁਰਖਰੂ ਹੋ ਸਕਦੇ ਹੋ। ਐਂਡ ਓਵਰ 50% ਤੁਸੀਂ ਜਿਹੜੇ ਆਪਣੇ ਅੱਧੇ ਤੋਂ ਵੱਧ ਪੈਸੇ ਬਚਾ ਸਕਦੇ ਹੋ। ਔਰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ, ਕਾਲ ਕਰ ਲਓ, ਨੰਬਰ ਹੈ ਸਾਡਾ 888 888 9914 888-888-9914 ਤੇ ਵੈਬਸਾਈਟ ਹੈ ura.org, OORAA.org। ਜੀ, ਥੈਂਕ ਯੂ ਨਿਰਮਲ ਮਾਨ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ।
ਤੇ ਅਗਲੇ ਕੁਝ ਕਾਲਰਸ ਆਪਣੇ ਨਾਲ ਜੁੜੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਉਹ ਕਰਦੇ ਹਾਂ। ਆਪਣੇ ਅਗਲੇ ਕਾਲਰ ਨੇ ਇੰਦਰਜੀਤ ਬਰਾੜ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਚਾਰੇ ਵੀਰਾਂ ਨੂੰ ਵਾਹਿਗੁਰੂ ਜੀ ਕੀ ਫਤਿਹ ਜੀ। ਚਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਤੇ ਸਪੈਸ਼ਲ ਰਮਨ ਢਿੱਲੋਂ ਸਾਹਿਬ ਹੋਣਾ ਦਾ ਧੰਨਵਾਦ ਹੈ ਕਿ ਉੱਥੇ ਜਾ ਕੇ ਸਾਡੇ ਵਾਸਤੇ ਰਿਪਰੈਜ਼ੈਂਟ ਕਰਦੇ ਆ, ਸਾਨੂੰ ਸਾਡੀ ਕਮਿਊਨਿਟੀ ਨੂੰ ਚੰਗੀ ਨਿਊਜ਼ ਲੈ ਕੇ ਦਿੰਦੇ ਆ, ਸਾਡੇ ਵਾਸਤੇ ਖੜਦੇ ਆ ਨਾਲ। ਉਹਨਾਂ ਦਾ ਪਹਿਲਾਂ ਤਾਂ ਕੋਟ ਕੋਟ ਧੰਨਵਾਦ ਹੈ ਜੀ। ਤੇ ਬਾਕੀ ਬਹੁਤ ਵਧੀਆ ਆਪਣਾ ਪ੍ਰੋਗਰਾਮ ਹੁੰਦਾ ਹੈ, ਤੇ ਇਸੇ ਤਰ੍ਹਾਂ ਹੀ ਬਣਿਆ ਰਵੇ ਪ੍ਰੋਗਰਾਮ, ਔਰ ਸਾਨੂੰ ਵੱਡਮੁੱਲੀ ਜਾਣਕਾਰੀ ਮਿਲਦੀ ਰਵੇ। ਤੇ ਪਿੱਛੇ ਜਿਹੇ ਦਿਨਾਂ 'ਚ ਹੋਇਆ ਸੀ ਪ੍ਰੋਗਰਾਮ ਇੱਥੇ, ਜਿਵੇਂ ਆਪਾਂ ਆਰਥਿਕ ਬਰਾਬਰੀ ਜਿਹੜੀ ਹੁਣ ਭਾਈ ਉਹਨਾਂ ਨੇ ਗੱਲ ਕੀਤੀ ਹੈ ਵੀ ਆਪਾਂ ਨੂੰ ਹਰ ਬੰਦਾ ਸ਼ਾਰਟਕਟ ਮੰਗਦਾ ਹੈ, ਤੇ ਅਸੀਂ ਜਿਹੜੇ ਬੰਦੇ 20-25 ਸਾਲਾਂ ਤੋਂ ਕੰਮ ਕਰ ਰਹੇ ਇਸ ਇੰਡਸਟਰੀ ਦੇ ਵਿੱਚ, ਉਹਦੇ ਬਰਾਬਰ ਆ ਕੇ ਅਸੀਂ ਖੜਨਾ ਚਾਹੁੰਦੇ, ਰਾਤੋਂ ਰਾਤ ਖੜਨਾ ਚਾਹੁੰਦੇ ਹਾਂ। ਉਹ ਬਰਾਬਰੀ ਦੇ ਵਿੱਚ ਸ਼ਾਰਟਕਟ ਬਹੁਤ ਮਾਰ ਦਿੰਦੇ ਆ, ਇੰਨੇ ਕਿ ਸ਼ਾਰਟਕਟ ਮਾਰਦੇ ਆ ਕਿ ਉਹਦੇ ਮਗਰ ਮਤਲਬ ਸ਼ੀਸ਼ੇ 'ਚ ਫਿਰ ਦੇਖਦਾ ਨਹੀਂ, ਧੂੰਆਂ ਹੀ ਦੇਖਦਾ ਪਿੱਛੇ ਜੀ, ਜਿਹਦੇ ਨਾਲ ਮਤਲਬ ਕਹਿ ਲਈਏ ਵੀ ਕਮਿਊਨਿਟੀ ਦੀ ਹਾਲਤ ਬਹੁਤ ਪਤਲੀ ਹੋਈ ਵੀ ਹੈ। ਉਹਦੇ ਵਿੱਚ ਵਾਇਲੇਸ਼ਨਾਂ ਕਾਫੀ ਹੋ ਗਈਆਂ, ਤੇ ਮੈਨੂੰ ਜਿੰਨਾ ਕੁ ਗੱਲਾਂ ਦਾ ਪਤਾ ਲੱਗਦਾ ਹੈ, ਜਿਵੇਂ ਆਲੇ ਦੁਆਲਿਓਂ ਸੁਣਦੇ ਆ, ਆਪ ਜੀ ਨੇ ਸਾਨੂੰ ਦੱਸਦੇ ਹੋ, ਤੇ ਉਹਦੇ ਵਿੱਚ ਵੀ ਆਪਣੇ ਆਪ ਨੂੰ ਚੰਗੇ ਪਾਸੇ ਬਦਲਾਅ ਦੀ ਲੋੜ ਹੈ। ਔਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿ ਆਪਣੇ ਆਪ ਨੂੰ ਸੁਧਾਰ ਲਈਏ ਔਰ ਸ਼ਾਰਟਕਟ ਵਜਣੇ ਹਟ ਜਾਣ। ਤੇ ਮੈਨੂੰ ਉਮੀਦ ਹੈ ਵੀ ਉਹ ਹੌਲੀ ਹੌਲੀ ਜਿਹੜੀ ਹਾਲਤ ਪਤਲੀ ਹੈ, ਜਿਹੜੀ ਸਰੀਰ ਹੈ ਆਪਣਾ 9x9 ਹੋ ਜਾਊਗਾ। ਟਰੱਕਿੰਗ ਇੰਡਸਟਰੀ ਦੇ ਵਿੱਚ ਅਸੀਂ 9x9 ਹੋ ਸਕਦੇ ਹਾਂ। ਤੇ ਬਸ ਇੰਨੀ ਕੀ ਗੱਲ ਕਹਿਣ ਦਾ ਏਦਾਂ ਜੀ ਸਮਾਂ ਲੱਗਣਾ ਆ। ਗਲੇ ਵੀ ਹੁਣ ਕਾਹਲੇ ਪੈ ਕੇ ਨਹੀਂ ਗੱਲ ਬਣਨੀ। ਇਹ ਜਿੱਦਾਂ ਕਹਿ ਲਏ ਵੀ ਜਿਸ ਦੌਰ 'ਚੋਂ ਆਪਾਂ ਲੰਘ ਰਹੇ ਹਾਂ, ਤੇ ਉਹ ਦੌਰ 'ਚੋਂ ਗੁਜ਼ਰ ਕੇ ਫਿਰ ਜਦੋਂ ਜਿੱਦਾਂ ਕਹਿੰਦੇ ਵੀ ਘੱਟਾ ਸੈਟਲ ਹੋਊਗਾ, ਫਿਰ ਉਸ ਤੋਂ ਬਾਅਦ ਦੇ ਵਿੱਚ ਓਪਰਚੁਨਿਟੀਜ਼ ਮੌਕੇ ਜਿਹੜੇ ਹੋਣਗੇ। ਇੱਕ ਇੱਥੇ ਮੈਨੂੰ ਲੱਗਦਾ ਰਮਨ ਜੀ, ਹਰਜੋਤ ਜੀ, ਆਪਣੀ ਕਮਿਊਨਿਟੀ ਨੂੰ ਇੱਕ ਹੁਣ ਕੰਮ ਕਰਨਾ ਪੈਣਾ ਆ, ਖਾਸ ਕਰਕੇ ਜਿਹੜੀਆਂ ਮੈਂਟਲ ਹੈਲਥ ਦੀ ਜਿਹੜੀ ਆ ਨਾ ਸਿਚੁਏਸ਼ਨ ਆ, ਉਹ ਵਿਗੜ ਜਾਣੀ ਆ, ਉਹ ਵਿਗੜ ਸਕਦੀ ਆ, ਉਹਦੇ ਖਦਸ਼ੇ ਆ। ਸੋ ਉਹਦੀਆਂ ਜਿਹੜੀਆਂ ਸਹੂਲਤਾਂ ਜਿਹੜੇ ਕਮਿਊਨਿਟੀ ਦੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਨੂੰ ਉਸ ਦੇ ਵੱਲ ਨੂੰ ਸਹਿਰਤਾ ਦੇ ਨਾਲ ਸੋਚਦੇ ਹੋਏ ਲੋਕਾਂ ਨੂੰ ਜਿਹੜੇ ਕੋਈ ਡਿਪਰੈਸ਼ਨ 'ਚ ਆ ਜਾਂ ਜਿਹੜੇ ਕੋਈ ਇੱਦਾਂ ਦੇ ਮੈਂਟਲ ਹੈਲਥ ਸਥਿਤੀ ਦੇ ਵਿੱਚ ਆ ਗਏ ਨੇ ਜਾਂ ਆਉਣ ਦੀ ਕਗਾਰ 'ਤੇ ਨੇ, ਵੀ ਉਹਨਾਂ ਨੂੰ ਜਿਹੜੀ ਮਦਦ ਮੁਹੱਈਆ ਕਰਾਈ ਜਾਵੇ। ਉਹ ਇਸ ਟਾਈਮ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸਮਾਂ ਇਹ ਵਾਲਾ ਗੁਜ਼ਰ ਜਾਣਾ, ਤੁਹਾਨੂੰ ਫਿਰ ਮੌਕੇ ਜਿਹੜੇ ਉਹ ਬਣ ਜਾਣੇ ਆ, ਪਰ ਇਸ ਸਮੇਂ 'ਚੋਂ ਨਿਕਲਣ ਦੇ ਲਈ ਹੁਣ ਇਹ ਚੀਜ਼ਾਂ ਦੀ ਜਿਹੜੀ ਜ਼ਰੂਰਤ ਪੈਣੀ ਆ। ਬਿਲਕੁਲ ਰਾਜਕਰਨ, ਇਹ ਜਿਹੜੀ ਤੁਸੀਂ ਕਹਿ ਰਹੇ ਨੇ ਕਿ ਸਿਚੁਏਸ਼ਨ ਬਣ ਜਾਣੀ ਹੈ, ਸਿਚੁਏਸ਼ਨ ਤਾਂ ਬਣੀ ਹੋਈ ਹੈ, ਕਾਫੀ ਦੇਰ ਦੀ ਬਣੀ ਹੋਈ ਹੈ। ਜਿਹੜੇ ਪਿਛਲੇ 2-3 ਸਾਲ ਚੱਲ ਰਹੇ ਆ ਉਹਦੇ ਵਿੱਚ ਇਹ ਸਿਚੁਏਸ਼ਨ ਬੜੀ ਵਧੀਆ ਨਹੀਂ ਹੈਗੀ। ਸੋ ਪ੍ਰੋਬਲਮ ਜਿਹੜੀ ਆਲਰੇਡੀ ਹੈਗੀ ਆ। ਸੋ ਇਸ ਵੇਲੇ ਜਿਹੜਾ ਇੱਕ ਹੋਰ ਜਿਹੜਾ ਪੁਸ਼ ਚੱਲ ਰਿਹਾ ਹੈਗਾ, ਉਹ ਟਰੱਕਿੰਗ ਕੰਪਨੀਆਂ ਦੇ ਵੱਲ ਨੂੰ ਚੱਲ ਰਿਹਾ ਹੈਗਾ, ਕਿ ਜਿਹਦੇ ਵਿੱਚ ਪੁਸ਼ ਕੀਤਾ ਜਾ ਰਿਹਾ ਕਿ ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ ਔਰ FMCSA ਤੇ DOT ਤੇ ਪੁਸ਼ ਕੀਤਾ ਜਾ ਰਿਹਾ ਕਿ ਜਿਹੜੇ ਨਿਊ ਐਂਟਰੈਂਟ ਨਵੀਆਂ ਕੰਪਨੀਆਂ ਖੋਲ੍ਹਦੀਆਂ, ਉਹਨਾਂ ਦੇ ਜਿਹੜੇ ਆਡਿਟ ਹੋਣਾ ਹੁੰਦਾ 18 ਮਹੀਨੇ ਦੇ ਵਿੱਚ, ਉਹ ਸਿਰਫ ਤੇ ਸਿਰਫ 25% ਕੰਪਨੀਆਂ ਦਾ ਆਡਿਟ ਇਸ ਵੇਲੇ ਹੋ ਰਿਹਾ ਹੈਗਾ। ਸੋ ਉਸ ਨੂੰ ਪੁਸ਼ ਕੀਤਾ ਜਾ ਰਿਹਾ ਕਿ ਉਹਦੀ ਜਿਹੜੀ ਸਪੀਡ ਹੈ ਵਧਾਈ ਜਾਵੇ। ਆਡਿਟ ਰੇਟ ਜਿਹੜਾ 95% ਤੱਕ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਇਸ ਵੇਲੇ ਬਹੁਤ ਜਿਹੜੇ ਆਡਿਟਸ ਹੈਗੇ ਆ ਉਹ ਆਉਣ ਦਾ ਖਦਸ਼ਾ ਹੈਗਾ, ਕਿਉਂਕਿ ਇਸ ਵੇਲੇ ਜਿਹੜਾ ਪੁਸ਼ ਹੈਗਾ ਉਹ ਡੈਫੀਨੇਟਲੀ ਇੰਨਾ ਕੁ ਜ਼ਿਆਦਾ ਹੈਗਾ ਆਡਿਟਸ ਦਾ, ਕਿਉਂਕਿ ਆਡਿਟਸ ਜਿਹੜੇ ਹੈਗੇ ਆ, ਮੈਂ ਇੱਕ ਵਾਰੀ ਫਿਰ ਕਹਿ ਦਿਆਂ, ਜਿਹੜੇ ਆਡਿਟਸ ਹੁੰਦੇ ਆ, ਜੇ ਤੁਸੀਂ ਸ਼ੁਰੂ ਤੋਂ ਸਹੀ ਕੰਮ ਕਰਦੇ ਹੈਗੇ ਆ, ਜੇ ਤੁਸੀਂ ਪ੍ਰੋਪਰ ELD ਹੈਗੀ ਆ, ਪ੍ਰੋਪਰ ਤੁਹਾਡਾ ਸਾਰਾ ਕੁਝ ਹੈਗਾ ਆ, ਪ੍ਰੋਪਰ ਤੁਸੀਂ ਐਪਲੀਕੇਸ਼ਨ ਕੀਤੀ ਹੈ, ਤੁਹਾਨੂੰ ਆਡਿਟ ਤੋਂ ਡਰਨ ਦੀ ਲੋੜ ਨਹੀਂ ਗੀ। ਆਡਿਟ ਦੇ ਵਿੱਚ ਸਿੰਪਲ ਚੀਜ਼ਾਂ ਪੁੱਛੀਆਂ ਜਾਂਦੀਆਂ, ਕੁਝ ਵੀ ਐਡਾ ਡਰਨ ਵਾਲੀ ਗੱਲ ਨਹੀਂ ਹੈਗੀ। ਔਰ ਮੈਂ ਰਾਜਕਰਨ ਇਹ ਵੀ ਇੱਕ ਹਦਾਇਤ ਕਰ ਦੇਣੀ ਚਾਹੁੰਦਾ ਕਿ ਬਹੁਤ ਜਿਹੜੇ ਸਾਡੇ ਭੈਣ ਭਰਾ ਹੈਗੇ ਆ, ਉਹਨਾਂ ਦੇ ਆਡਿਟ ਆਉਂਦੇ ਹੈਗੇ ਆ, ਔਰ ਉਹਨਾਂ ਦਾ ਜਿਹੜਾ ਆ ਉਹ ਮੁੜ ਕੇ ਸ਼ੋਸ਼ਣ ਹੁੰਦਾ ਹੈਗਾ, ਉਹਨਾਂ ਨੂੰ ਮੈਨੀਪੂਲੇਟ ਕੀਤਾ ਜਾਂਦਾ ਆ। $2500 ਤੱਕ ਉਹਨਾਂ ਦੇ ਆਡਿਟ ਦੇ ਲਏ ਜਾਂਦੇ ਆ, ਜਿਹੜੇ ਕਿ ਡੈਫੀਨੇਟਲੀ ਬਿਲਕੁਲ ਵਾਜਿਬ ਨਹੀਂ ਗੇ, ਕਿਉਂਕਿ ਉਹਨਾਂ ਦਾ ਆਡਿਟ ਜਿਹੜਾ ਆਉਂਦਾ ਆ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਮੰਗੀਆਂ ਹੁੰਦੀਆਂ, ਉਹ ਆਮ ਜੇ ਤੁਸੀਂ ਸਹੀ ਕੰਮ ਕਰਦੇ, ਤੁਹਾਡੇ ਕੋਲ ਆਲਰੇਡੀ ਉਹ ਚੀਜ਼ਾਂ ਤੁਹਾਡੇ ਫੋਲਡਰ 'ਚ ਹੋਣੀਆਂ ਚਾਹੀਦੀਆਂ। 2500 ਕੌਣ ਮੰਗਦਾ? ਬਹੁਤ ਜਿਹੜੀਆਂ ਸਾਡੇ ਕੋਲ ਸਿਚੁਏਸ਼ਨਸ ਆਈਆਂ ਹੈਗੀਆਂ ਜਿਹਦੇ ਵਿੱਚ ਆਣ ਕੇ ਲੋਕੀ ਥਰਡ ਪਾਰਟੀ ਜਿਹੜੇ ਕਹਿੰਦੇ ਵੀ ਅਸੀਂ ਤੁਹਾਡੇ ਕਾਗਜ਼ ਪੱਤਰ ਇਕੱਠੇ ਕਰਕੇ ਦਿੰਦੇ ਆ, ਉਹ ਮਤਲਬ ਉਹਨਾਂ ਕੰਪਨੀਆਂ ਤੋਂ ਫਿਰ ਇਦਾਂ ਆਡਿਟ ਦਾ ਮਤਲਬ ਕੀ ਆ? ਆਡਿਟ ਦਾ ਮਤਲਬ ਆ ਉਹਨਾਂ ਨੇ ਤੁਹਾਡੇ ਕੋਲੋਂ ਇਕਵਿਪਮੈਂਟ ਦੀ ਲਿਸਟ ਮੰਗਣੀ ਆ, ਉਹਨਾਂ ਨੇ ਤੁਹਾਡੇ ਕੋਲੋਂ ਡਰੱਗ ਟੈਸਟ ਮੰਗਣਾ, ਉਹਨਾਂ ਨੇ ਤੁਹਾਡੇ ਕੋਲੋਂ ਤੁਹਾਡੀ ਡਰਾਈਵਰ ਫਾਈਲ ਮੰਗਣੀ। ਹੁਣ ਇਹ ਪੇਪਰ ਜੇ ਤੁਸੀਂ ਸਹੀ ਕੰਮ ਕੀਤਾ, ਇਹ ਪੇਪਰ ਤੁਹਾਡੇ ਕੋਲ ਆਲਰੇਡੀ ਹੋਣੇ ਚਾਹੀਦੇ ਆ ਤੁਹਾਡੇ ਕੋਲੋਂ। ਇਹ ਪੇਪਰ ਜਿਹੜੇ ਆ ਨਾ, ਇਹ ਪ੍ਰੋਬਲਮ ਕਿੱਥੇ ਆਉਂਦੀ ਆ ਕਿ ਅਸੀਂ ਸਹੀ ਕੰਮ ਨਹੀਂ
ਕੀਤਾ ਹੁੰਦਾ, ਮੁੜ ਕੇ ਗਾਂਹ-ਪਛਾਂਹ ਕਰਕੇ ਪੇਪਰ ਬਣਾਉਣੇ ਹੁੰਦੇ ਆ। ਉਸ ਕਰਕੇ ਅਸੀਂ ਫਿਰ ਮਜਬੂਰੀ ਦੇ ਵਿੱਚ ਇੰਨੇ ਪੈਸੇ ਦਿੰਦੇ ਆ ਆਡਿਟ ਵੇਲੇ। ਪਰ ਆਡਿਟ ਜਿਹੜਾ ਆ ਉਹ ਐਡਾ ਵੱਡਾ ਹਊਆ ਨਹੀਂ ਹੈਗਾ। ਹਾਂ, ਜਦੋਂ ਤੁਸੀਂ ਆਡਿਟ, ਤੁਹਾਡੀ ਕੰਪਨੀ ਵੱਡੀ ਹੈਗੀ ਆ, ਤੁਹਾਡੀ ਕੰਪਨੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਚੱਲਦਾ ਹੈਗਾ, ਉਹਨਾਂ ਕੰਪਨੀਆਂ ਦੇ ਆਡਿਟ ਜਿਹੜੇ ਆ ਉਹ ਲੰਮੇ ਚੌੜੇ ਵੱਡੇ ਹੁੰਦੇ ਆ। ਜਿਹੜੇ ਨਿਊ ਐਂਟਰੈਂਟ ਆਡਿਟ ਹੈ ਨਾ, ਉਹ ਬਹੁਤ ਸਿੰਪਲ ਆਡਿਟ ਹੁੰਦਾ ਆ। ਪਰ ਇਸ ਵੇਲੇ ਜਿਹੜੀ ਪੁਸ਼ ਕੀਤੀ ਜਾ ਰਹੀ ਆ ਉਹ ਇਹੋ ਹੀ ਕੀਤੀ ਜਾ ਰਹੀ ਆ ਕਿ ਜਿਹੜੇ ਕੰਪਨੀਆਂ ਦੇ ਸਿਰਫ 25% ਦੇ ਕਰੀਬ ਆਡਿਟ ਜਿਹੜੇ ਹੁੰਦੇ ਆ, ਉਹਨਾਂ ਦੀ ਸਪੀਡ ਵਧਾ ਕੇ ਉਹਨਾਂ ਨੂੰ ਆਡਿਟਸ ਦੇ ਜ਼ਿਆਦਾ ਕੀਤੇ ਜਾਣ ਤੇ ਜ਼ਿਆਦਾ ਸਪੀਡ ਨਾਲ ਕੀਤੇ ਜਾਣ। ਕਿਉਂਕਿ ਕਈ ਕੰਪਨੀਆਂ ਜਿਹੜੀਆਂ, ਹੁਣ ਦੇਖੋ ਜੇ ਕਿੰਨੀਆਂ ਕੰਪਨੀਆਂ ਖੁੱਲ੍ਹਦੀਆਂ ਹੈਗੀਆਂ ਨਵੀਆਂ, ਉਹਦੇ ਵਿੱਚ ਸਿਰਫ 25% ਦੇ ਆਡਿਟ ਹੁੰਦੇ ਆ ਤੇ ਕਈ ਕੰਪਨੀਆਂ ਸਾਰੀ ਉਮਰ ਕੋਈ ਆਡਿਟ ਨਹੀਂ ਹੁੰਦਾ ਉਹਨਾਂ ਦਾ। ਸੋ ਇਹ ਦੇਖਣ 'ਚ ਆਇਆ ਹੈਗਾ। ਇਹ ਹੁਣ DOT ਦੇ ਆਡਿਟ ਦੇ ਵਿੱਚ ਇਹ ਪਤਾ ਲੱਗਾ ਹੈਗਾ ਕਿ ਇਹ ਚੀਜ਼ ਹੋ ਰਹੀ ਹੈ। ਸੋ ਇਸ ਕਰਕੇ ਇਹ ਵੀ ਚੀਜ਼ ਜਿਹੜੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜਾ ਇਹਦੇ ਉੱਤੇ ਪੁਸ਼ ਹੋ ਜਾਣਾ ਆ। ਸੋ ਓਵਰਆਲ ਮੈਂ ਇੱਕ ਗੱਲ ਕਹਾਂ ਰਾਜਕਰਨ, ਜੇ ਤੁਸੀਂ ਕੰਪਨੀ ਨੂੰ ਸ਼ੁਰੂ ਤੋਂ ਹੀ ਸਹੀ ਰੱਖਦੇ ਆ, ਸ਼ੁਰੂ ਤੋਂ ਹੀ ਤੁਸੀਂ ਇਹਦੇ ਵੱਲ ਧਿਆਨ ਦਿੰਦੇ ਆ, ਸਿੰਪਲ ਚੀਜ਼ਾਂ ਜੇ ਤੁਸੀਂ ਬੇਸਿਕ ਚੀਜ਼ਾਂ ਕਰਦੇ ਹੈਗੇ ਆ ਤੇ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਹੈਗੀ। FMCSA ਨੇ ਇੱਕ ਜ਼ਰੂਰੀ ਸੂਚਨਾ ਜਿਹੜੀ ਕਰਦੇ ਆ ਵੀ FMCSA ਨੇ ਇੱਕ ਹੋਰ ELD ਸ਼ਾਇਦ ਆਪਣੇ ਕਾਫੀ ਬੰਦੇ ਯੂਜ਼ ਕਰਦੇ ਆ, ਹੀਰੋ ELD, ਉਹ ਜਿਹੜੀ ਆ ਆਪਣੀ FMCSA ਦੀ ਲਿਸਟ ਤੋਂ ਬਾਹਰ ਕੱਢ ਦਿੱਤੀ ਹੈਗੀ ਆ। FMCSA ਇਸ ਵੇਲੇ ਬੜੇ ਮਤਲਬ ਕਿ ਸਪੀਡ ਦੇ ਨਾਲ ਜਿਹੜਾ ELD ਸਰਵਿਸ ਪ੍ਰੋਵਾਈਡਰ ਹੈਗੇ ਉਹਨਾਂ ਦੇ ਉੱਤੇ ਜਿਹੜਾ ਇਹ ਕੰਮ ਚੱਲ ਰਿਹਾ ਹੈਗਾ। ਕੋਈ ਵੀ ਨਵੀਂ ਜਿਹੜੀ ELD ਹੈਗੀ ਆ ਉਹਨੂੰ ਮਤਲਬ ਕਿ ਰੀਸਰਟੀਫਿਕੇਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਵੀ ELDs ਪਹਿਲਾਂ ਅਸੀਂ ਕਲੀਨ ਅਪ ਕਰਨੀਆਂ ਹੈਗੀਆਂ, ਉਹ ਕਰਨ ਤੋਂ ਬਾਅਦ ਹੀ ਅਸੀਂ ਨਵੀਂ ELD ਨੂੰ ਐਂਟਰ ਕਰਨ ਦੀ ਇਜਾਜ਼ਤ ਦਿਆਂਗੇ। ਜੀ, ਬਹੁਤ ਧੰਨਵਾਦ ਰਮਨ ਜੀ, ਬੜੀ ਮਿਹਰਬਾਨੀ। ਇੱਕ ਖਬਰ ਜ਼ਰੂਰ ਆਪਾਂ ਸਾਂਝੀ ਕਰਨੀ ਜਾਂਦੇ ਜ਼ਰੂਰ। ਇਹ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਆ। ਮੈਕਸੀਕੋ ਦੇ ਵਿੱਚ ਅਪ੍ਰੈਲ 6 ਨੂੰ ਜੋ ਉੱਥੇ ਪੂਰਾ ਜਿਹੜਾ ਸ਼ਟਡਾਊਨ ਕਰਨ ਜਾ ਰਹੇ ਆ, ਉੱਥੇ ਦੀ ਜੋ ਟਰੱਕਿੰਗ ਇੰਡਸਟਰੀ ਹੈਗੀ ਆ ਤੇ ਨਾਲ ਦੀ ਨਾਲ ਜਿਹੜੇ ਫਾਰਮਰਸ ਹੈਗੇ ਆ। ਸੋ ਉਹਨਾਂ ਨੇ ਕਿਹਾ ਆ ਵੀ ਕਿਉਂਕਿ ਮੈਕਸੀਕੋ 'ਚ ਹੁਣ ਬਹੁਤ ਸਾਰੇ ਈਸਟਰ ਮਨਾਉਂਦੇ ਆ, ਛੁੱਟੀਆਂ ਆ, ਉਦਣ ਖਤਮ ਹੋ ਜਾਣੀਆਂ। ਅਪ੍ਰੈਲ 6 ਨੂੰ ਪੂਰਾ ਮੈਕਸੀਕੋ ਉਹ ਕਹਿੰਦੇ ਅਸੀਂ ਬਲੌਕ ਕਰਨ ਜਾ ਰਹੇ ਆ, ਜਿੰਨੇ ਹਾਈਵੇਜ਼ ਹੈਗੇ ਆ। ਸੋ ਉਹਨਾਂ ਦੀਆਂ ਮੇਨ ਜਿਹੜੀਆਂ ਮੰਗਾਂ ਆ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਸਿਕਿਉਰਿਟੀ ਨੂੰ ਲੈ ਕੇ ਬਹੁਤ ਮਾੜਾ ਹਾਲ ਹੈਗਾ ਆ ਮੈਕਸੀਕੋ ਦੇ ਵਿੱਚ। ਰੋਬਰੀਆਂ ਹੁੰਦੀਆਂ ਹੈਗੀਆਂ ਆ, ਕਾਰਟਲ ਵਾਇਲੈਂਸ ਜਿਹੜੀ ਬਹੁਤ ਵਾਇਲੈਂਸ ਹੁੰਦੀ ਹੈਗੀ, ਐਕਸਟੋਰਸ਼ਨ ਹੁੰਦੀਆਂ ਆ, ਉਹ ਸਾਰੇ ਰੋਕਣਗੇ। ਸੋ ਬਹੁਤ ਵਾਰ ਆਪਣੇ ਸਰੋਤੇ ਜਾਂ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਮੈਕਸੀਕੋ ਘੁੰਮਣ ਫਿਰਨ ਜਾਂਦੇ ਆ। ਅਪ੍ਰੈਲ 6 ਨੂੰ ਪੂਰਾ ਉਹ ਨਹੀਂ ਬਲੌਕ ਕਰਨਾ, ਪੂਰੇ ਦਾ ਪੂਰਾ ਮੈਕਸੀਕੋ। ਸੋ ਧਿਆਨ ਨਾਲ ਹੀ ਉੱਧਰ ਜਾਣਾ। ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਮਿਲਦੇ ਹਾਂ ਜੀ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।